अस्सलामुअलैकुम गुड मॉर्निंग सोहणियो गुड मॉर्निंग लो भी अज ਤੁਹਾਨੂੰ ਅਸੀਂ ਉੱਪਰ ਵਾਲੇ ਰੂਮ ਤੋਂ ਆ ਕੇ ਨਾ ਤੇ ਗੁੱਡ ਮਾਰਨਿੰਗ ਕਹਿੰਦੇ ਪਏ ਆ ਲੈਣ ਲੋਕਾਂ ਦੀਆਂ ਗੱਡੀਆਂ ਖੜੀਆਂ ਨੇ ਕਿਉਂਕਿ ਅੱਜ ਛੁੱਟੀ ਦਾ ਦਿਨ ਹੈ ਨਾ ਤੇ ਜ਼ਿਆਦਾਤਰ ਗਾੜੀਆਂ ਤੁਹਾਨੂੰ ਬਾਹਰ ਹੀ ਨਜ਼ਰ ਆ ਰਹੀਆਂ ਨੇ ਤੇ ਕਮਾਲ ਭਾਈ ਹੋਰਾਂ ਦੀਆਂ ਵੀ ਸਾਰੀਆਂ ਗੱਡੀਆਂ ਖੜੀਆਂ ਨੇ ਸਾਹਮਣੇ ਵੀ ਜ਼ਿਆਦਾਤਰ ਲੋਕ ਅੱਜ ਵੀਕਐਂਡ ਦੀ ਵਜ੍ਹਾ ਨਾਲ ਘਰ ਵਿੱਚ ਨੇ ਤੇ ਠੰਡਕ ਖਾਸੀ ਹੈ ਖਿੜਕੀ ਖੋਲ੍ਹਦੀ ਮੈਨੂੰ ਅਹਿਸਾਸ ਹੋ ਗਿਆ ਕਿ ਖਾਸੀ ਠੰਡਕ ਹੈ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਬੜੇ ਅਹਿਮ ਮਿਸ਼ਨ 'ਤੇ ਕਿ ਹਰ ਸਾਲ ਲੱਗਦੀ ਹੈ ਸਾਨੂੰ ਕੋਵਿਡ ਵੈਕਸੀਨ ਤੇ ਨਾਲ ਲੱਗਦਾ ਵੇ ਫਲੂ ਵੈਕਸੀਨ ਦੋ ਵੈਕਸੀਨ ਲੱਗਣੀਆਂ ਨੇ ਸਾਨੂੰ ਤੇ ਇੱਕ ਬਾਂਹ 'ਤੇ ਇੱਕ ਟੀਕਾ ਤੇ ਦੂਜੀ ਬਾਂਹ 'ਤੇ ਦੂਜਾ ਤੇ ਬਸ ਵਈ ਅਸੀਂ ਉਹਦੀਆਂ ਤਿਆਰੀਆਂ ਵਿੱਚ ਆ ਕਿ ਜਲਦੀ ਨਾਲ ਤਿਆਰ ਹੋ ਕੇ ਸਮਝਾ ਟਾਈਮ ਮਿਲਿਆ ਅਸੀਂ ਟਾਈਮ 'ਤੇ ਪਹੁੰਚ ਜਾਈਏ। ਕਦੀ ਤੁਸੀਂ ਸੁਣਿਆ ਹੈ ਕਿ ਕਿਸੇ ਨੇ ਇੰਜੈਕਸ਼ਨ ਲਗਵਾਉਣ ਵਾਸਤੇ ਸ਼ਰਟ ਖਰੀਦੀ ਹੋਵੇ? ਐਸਾ ਮੇਰਾ ਖਿਆਲ ਤੁਸੀਂ ਸੁਣਿਆ ਨਹੀਂ ਹੋਏਗਾ, ਲੇਕਿਨ ਮੈਂ ਤੁਹਾਨੂੰ ਸੁਣਾ ਦਿੰਦੀ ਹਾਂ। ਇਹ ਵਾਲੀ ਸ਼ਰਟ ਜਿਹੜੀ ਹੈ ਨਾ ਮੈਂ ਇੰਜੈਕਸ਼ਨ ਲਗਵਾਉਣ ਵਾਸਤੇ ਖਰੀਦੀ ਹੋਈ ਹੈ ਕਿਉਂਕਿ ਜਦੋਂ ਉੱਥੇ ਜਾਓ ਫਿਰ ਉਹ ਕਹਿੰਦੇ ਨੇ ਵੀ ਫਟਾਫਟ ਬਾਹਰ ਚੁੱਕੋ ਔਰ ਸਾਡੀਆਂ ਬਾਹਾਂ ਇਸ ਤਰ੍ਹਾਂ ਹੁੰਦੀਆਂ ਨੇ ਕਿ ਬਿਲਕੁਲ ਉੱਪਰ ਤੱਕ ਜਾਂਦੀਆਂ ਨਹੀਂ ਨੇ ਤੇ ਮੈਂ ਫੁੱਲ ਸਲੀਵ ਪਾਉਂਦੀ ਹਾਂ। ਤੇ ਇਸ ਤੋਂ ਫਿਰ ਇਹ ਵਾਲੀ ਸ਼ਰਟ ਮੈਂ ਮੇਰਾ ਖਿਆਲ 3-4 ਸਾਲ ਪਹਿਲੇ ਖਰੀਦੀ ਸੀ ਕਿ ਹਾਫ ਸਲੀਵ ਦੀ ਹੈ। ਜਦੋਂ ਮੈਂ ਡਾਕਟਰ ਕੋਲ ਜਾਂਦੀ ਹਾਂ ਕਿਸੇ ਵੀ ਦਿਨ ਕੋਈ ਐਸਾ ਚੈੱਕਅਪ ਹੋਵੇ ਜਾਂ ਸਪੈਸ਼ਲੀ ਸਾਲ ਬਾਅਦ ਜਿਹੜੀ ਵੈਕਸੀਨ ਲੱਗਦੀ ਹੈ ਤੇ ਇਹ ਫਿਰ ਸ਼ਰਟ ਜਿਹੜੀ ਨਾ ਬੜਾ ਸਾਥ ਦਿੰਦੀ ਹੈ। ਹੁਣ ਅਸੀਂ ਜਾਵਾਂਗੇ ਬਸ ਬਾਹਾਂ ਅੱਧੀਆਂ ਅੱਧੀਆਂ ਹੋਣਗੀਆਂ ਫਟਾਫਟ ਟੀਕਾ ਲੱਗੇਗਾ ਤੇ ਅਸੀਂ ਦੌੜ ਕੇ ਵਾਪਸ ਆ ਜਾਵਾਂਗੇ। ਲੇਕਿਨ ਇਹ ਸ਼ਰਟ ਮੈਂ ਅਕਸਰ ਇਸਤੇਮਾਲ ਕਰਨੀ ਆ ਲੇਕਿਨ ਇਸ ਸ਼ਰਟ ਨੂੰ ਨਾ ਮੈਂ ਸ਼ਰਟ ਦੇ ਉੱਪਰੋਂ ਹੀ ਪਾ ਲੈਂਦੀ ਹਾਂ ਅਤੇ ਉਹ ਫਿਰ ਨਿੱਘਾ ਹੋ ਜਾਂਦਾ ਜਿਵੇਂ ਸਵੈਟਰ ਨਹੀਂ ਪਾ ਲੈਂਦੇ ਅਸੀਂ ਇਸ ਤਰ੍ਹਾਂ ਸ਼ਰਟ ਨੂੰ ਪਾ ਲੈਣੀ ਹਾਂ ਕਿ ਇਹਦਾ ਗਲਾ ਵੀ ਖਾਸਾ ਡੀਪ ਹੈ ਅਤੇ ਇਸ ਵਜ੍ਹਾ ਦੇ ਨਾਲ ਫਿਰ ਮੈਂ ਇਹਨੂੰ ਸ਼ਰਟ ਦੇ ਉੱਪਰੋਂ ਇਸਤੇਮਾਲ ਕਰਨੀ ਆ। ਅਤੇ ਮੈਂ ਅੱਜ ਕੱਲ੍ਹ ਦੀ ਕਰਸ ਹੋਏ ਸ਼ਰਟ ਪਤਾ ਨਹੀਂ ਕਿੱਥੇ ਅੱਲਾ ਕਰੇ ਮਿਲ ਜਾਵੇ ਜਾਣਾ ਸ਼ੁਕਰ ਹੈ ਮੈਂ ਉੱਪਰ ਆਈ ਹਾਂ ਅਤੇ ਸ਼ਰਟ ਮਿਲ ਗਈ ਹੈ ਅਤੇ ਅਸੀਂ ਹੁਣ ਕੱਪੜੇ ਚੇਂਜ ਕਰਨ ਲੱਗੇ ਆ ਅਤੇ ਲੱਗੇਗਾ ਕੋਵਿਡ ਦਾ ਇੰਜੈਕਸ਼ਨ ਅਤੇ ਨਾਲ ਫਲੂ ਵੈਕਸੀਨ ਦੋਨੋਂ ਚੀਜ਼ਾਂ ਦੀ ਵੈਕਸੀਨ ਅੱਜ ਸਾਨੂੰ ਲੱਗਣੀ ਹੈ ਬਈ। ਘਰ ਤੋਂ ਅਸੀਂ ਰਵਾਨਾ ਹੋ ਚੁੱਕੇ ਹਾਂ ਸਰਜਰੀ ਜਾਣ ਵਾਸਤੇ। ਬਾਰਿਸ਼ ਹੋ ਕੇ ਹਟੀ ਏ ਅਤੇ ਹਰ ਤਰਫ ਤੁਹਾਨੂੰ ਕਤਰੇ ਨਜ਼ਰ ਆਉਣਗੇ ਪਾਣੀ ਦੇ ਅਤੇ ਅਸੀਂ ਸਰਜਰੀ ਤੋਂ ਬਾਹਰ ਪਹੁੰਚ ਚੁੱਕੇ ਹਾਂ। ਇਹ ਸਾਹਮਣੇ ਮਸਜਿਦ ਹੈ ਅਤੇ ਨਾਲ ਹੀ ਹੈ ਸਾਡੀ ਸਰਜਰੀ ਹੈ। ਇੱਥੇ ਡਾਕਟਰ ਦਾ ਕਲੀਨਿਕ ਨਹੀਂ ਕਿਹਾ ਜਾਂਦਾ, ਸਰਜਰੀ ਦਾ ਲਫ਼ਜ਼ ਇਸਤੇਮਾਲ ਹੁੰਦਾ ਵੇ। ਜੇ ਪਾਕਿਸਤਾਨ 'ਚ ਅਸੀਂ ਕਹਿੰਦੇ ਹਾਂ ਨਾ ਕਲੀਨਿਕ, ਲੇਕਿਨ ਉਸ ਤਰ੍ਹਾਂ ਹੁੰਦਾ ਵੇ ਕਿ ਸਰਜਰੀ ਜਾ ਰਹੇ ਹਾਂ। ਅਤੇ ਸਰਜਰੀ ਅਸੀਂ ਪਹੁੰਚ ਗਏ ਹਾਂ ਔਰ ਬੜੀ ਜਲਦੀ ਕੁਇਕ ਸਾਨੂੰ ਇੰਜੈਕਸ਼ਨ ਲੱਗ ਗਏ। ਅੰਦਰ ਮੈਂ ਵੀਡੀਓ ਨਹੀਂ ਬਣਾ ਸਕੀ ਕਿਉਂਕਿ ਅਲਾਓ ਨਹੀਂ ਸੀ ਔਰ ਇਸ ਤਰ੍ਹਾਂ ਬਣਾਉਣਾ, ਇਸ ਤੋਂ ਅਸੀਂ ਬਾਹਰ ਆ ਗਏ ਹਾਂ। ਬਹੁਤ ਕੁਇਕ ਸਾਡਾ ਕੰਮ ਹੋਇਆ ਔਰ ਅਸੀਂ ਹੁਣ ਵਾਪਸੀ ਲਈ ਸਾਡੀ ਰਵਾਨਗੀ ਹੈ। ਅਤੇ ਦੇਖ ਲਓ ਮੌਸਮ ਕਿੰਨਾ ਚੰਗਾ ਹੈ ਜੀ, ਜ਼ਬਰਦਸਤ ਮੌਸਮ ਹੋ ਰਿਹਾ ਵੇ ਔਰ ਇਹ ਮਸਜਿਦ ਬਹੁਤ ਅੱਛੀ ਹੈ। ਲੋ ਬਈ ਇੱਥੇ ਇਹਨਾਂ ਨੇ ਬਾਹਰ ਲਾਇਆ ਵੀ ਹੋਇਆ ਵੇ ਆਪਣੇ ਇਸ਼ਤਿਹਾਰਬਾਜ਼ੀ ਕੀਤੀ ਹੋਈ ਹੈ, ਰੰਗਬਾਜ਼ੀ ਨਹੀਂ ਇਸ਼ਤਿਹਾਰਬਾਜ਼ੀ ਕੀਤੀ ਹੋਈ ਹੈ। ਉਹਨਾਂ ਨੇ ਦੱਸਿਆ ਹੋਇਆ NHS ਵੱਲੋਂ ਸਾਰਾ ਜਿਹੜਾ ਵੇ ਨਾ ਇਹਨਾਂ ਨੇ ਬੈਨਰਸ ਵਗੈਰਾ ਆਪਣੇ ਲਾਏ ਹੋਏ ਨੇ। ਅਤੇ ਚਲੋ ਜੀ ਅਸੀਂ ਹੁਣ ਚੱਲਦੇ ਹਾਂ ਘਰ ਦੀ ਤਰਫ। ਇੰਜੈਕਸ਼ਨ ਲਗਵਾ ਕੇ ਵੀ ਆ ਗਏ ਹਾਂ ਜੀ, ਅਲਹਮਦੁਲਿਲਾ ਅੱਲਾ ਦਾ ਸ਼ੁਕਰ ਹੈ। ਬਸ ਗਏ ਜਲਦੀ ਜਲਦੀ ਸਾਡੀ ਲੱਗ ਗਈ ਵੈਕਸੀਨ ਵੀ ਔਰ ਵਾਪਸੀ 'ਚ ਅਸੀਂ ਇਹ ਸਾਰਾ ਆਪਣਾ ਗਰੋਸਰੀ ਕੀਤੀ, ਖੀਰੇ ਲਏ ਔਰ ਜਿਹੜਾ ਹਫ਼ਤੇ ਭਰ ਦਾ ਜਿਹੜਾ ਸਮਾਨ ਹੁੰਦਾ ਹੈ ਸੇਵੀਆਂ ਦੇ ਪੈਕਟ ਆਏ ਨੇ। ਸੇਵੀਆਂ ਸਾਡੇ ਘਰ ਜ਼ਿਆਦਾ ਹੀ ਬਣਦੀਆਂ ਨੇ, 3-4 ਦਫਾ ਬਣਦੀਆਂ ਨੇ। ਅਤੇ ਬ੍ਰੈਡ ਆਈ ਹੈ ਔਰ ਇਹ ਕੀ ਆਇਆ ਜੀ ਆੜੂ ਆਏ ਨੇ, ਅੰਡੇ ਆਏ ਨੇ, ਸੋਹਣੇ ਸੋਹਣੇ ਟਮਾਟਰ ਆਏ ਨੇ, ਹਰੀ ਮਿਰਚ ਤੇ ਲਾਜ਼ਮੀ ਆਈਟਮ ਇਹਨਾਂ ਵਿੱਚ ਕਿਸੇ ਵੀ ਖਾਣੇ ਦਾ। ਅਤੇ ਇਸ ਦਫਾ ਸਾਨੂੰ ਬੜੇ ਅੱਛੇ ਜਿਹੜੇ ਨਾ ਅਮਰੂਦ ਮਿਲ ਗਏ, ਚੁਣ ਚੁਣ ਕੇ ਕੱਢੇ ਅਸੀਂ 4-5 ਹੀ ਸਾਨੂੰ ਚੰਗੇ ਮਿਲੇ, ਅਸੀਂ ਚੁੱਕ ਲਏ। ਇੰਨੇ ਅੱਛੇ ਅਮਰੂਦ ਨੇ ਨਾ, ਸੁਰਾਹੀਦਾਰ ਗਰਦਨ ਕਿਸੇ ਮਹਿਬੂਬ ਦੀ ਹੁੰਦੀ ਸੁਰਾਹੀਦਾਰ ਗਰਦਨ, ਅਤੇ ਇਹ ਜਿਹੜਾ ਨਾ ਅਮਰੂਦ ਵਿਚਾਰੇ ਸੁਰਾਹੀਦਾਰ ਗਰਦਨ ਵਾਲੇ। ਗੁੱਡ ਮਾਰਨਿੰਗ ਸੋਹਣਿਓ, ਗੁੱਡ ਮਾਰਨਿੰਗ। ਅੱਜ ਅਸੀਂ ਤੁਹਾਨੂੰ ਦੋ ਦਫਾ ਗੁੱਡ ਮਾਰਨਿੰਗ ਕਹਿ ਰਹੇ ਹਾਂ। ਕੱਲ੍ਹ ਸਾਡਾ ਜਿਹੜਾ ਨਾਗਾ ਹੋ ਗਿਆ ਨਾ ਅਤੇ ਉਹਦੀ ਵਜ੍ਹਾ ਦੇ ਨਾਲ ਫਿਰ ਮੈਂ ਕਿਹਾ ਚਲੋ ਇੱਕ ਦਫਾ ਫਿਰ ਕਹਿ ਦਿੰਦੀ ਹਾਂ ਤੁਹਾਨੂੰ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਸੋਹਣਿਓ ਕੈਸੇ ਹੋ ਤੁਸੀਂ? ਅਤੇ ਸੋਹਣਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਤਰ੍ਹਾਂ ਦੁਆਵਾਂ ਕੀਤੀਆਂ ਅਤੇ ਮੁਫਤ ਵਿੱਚ ਨੇਕੀ ਕਮਾਈ ਔਰ ਤੁਹਾਡੀਆਂ ਦੁਆਵਾਂ ਕੰਮ ਆਈਆਂ। ਮੇਰੀ ਸਿਸਟਰ ਦੀ ਅਲਹਮਦੁਲਿਲਾ ਹੁਣ ਹਾਲਤ ਬਹੁਤ ਬਿਹਤਰ ਹੈ, ਕਾਫੀ ਬਿਹਤਰ ਹੋ ਗਏ ਨੇ। ਬਸ ਇੱਕਦਮ ਉਹ ਬੇਹੋਸ਼ ਹੋ ਕੇ ਗਿਰ ਗਏ ਸਨ। ਕਾਫੀ ਦਿਨ ਤੋਂ ਉਹਨਾਂ ਨੂੰ ਬੁਖਾਰ ਹੋ ਰਿਹਾ ਸੀ। ਕੁਛ ਲੋਕ ਕਹਿ ਰਹੇ ਸਨ ਕਿ ਚਿਕਨਗੋਨੀਆ ਬੜਾ ਫੈਲਿਆ ਹੋਇਆ ਪਾਕਿਸਤਾਨ 'ਚ ਔਰ ਕਰਾਚੀ ਔਰ ਹੈਦਰਾਬਾਦ ਇਸ ਏਰੀਏ ਵਿੱਚ। ਚਿਕਨਗੋਨੀਆ ਕੋਈ ਐਸਾ ਆਇਆ ਨਾ, ਕੋਈ ਨਵਾਂ, ਮੈਂ ਤਾਂ ਪਹਿਲੀ ਦਫਾ ਹੀ ਨਾਂ ਸੁਣਿਆ ਔਰ ਜਾਂ ਫਿਰ ਕੋਵਿਡ ਵੀ ਜਿਹੜਾ ਨਾ ਉਹ ਫੈਲਿਆ ਹੋਇਆ ਵੇ। ਅਤੇ ਹੁਣ ਪਤਾ ਨਹੀਂ ਕੀ ਸੀ ਉਹਨਾਂ ਨੂੰ, ਲੇਕਿਨ ਇੱਕ ਹਫ਼ਤਾ ਬੁਖਾਰ ਮੁਸਲਸਲ ਰਿਹਾ ਔਰ ਤਬੀਅਤ ਖਰਾਬ, ਘਬਰਾਹਟ।
लेकिन कल तो बिल्कुल ही वो बेहोश होकर गिर गए, बाथरूम जाने वास्ते उठे और बात गिर गए और फिर वो जो पंजाबी कहते हैं दंदल पै गई और उन्होंने कुछ होश नहीं सी, अपने सेंसिस विच नहीं रहे। तो वो फिर इस तरह उन्होंने हॉस्पिटल लैके गए और फिर उत्थे उन्होंने हार्ट दे हॉस्पिटल लैके गए, ट्रीटमेंट मिली तो हुण उन्होंने मजीद टैसट होणगे कि बई की किस वजह के नाल होया। लेकिन एवे कि अलहमदुलिल्लाह फिलहाल तो बेहतरी की तरफ आए ने, अल्लाह का शुक्र है। तो कल तो सारा दिन इस तरह गुजरिया ना कि बड़ा वो फिर बंदा फौरन माजी में पहुँच जाए, फिर माजी याद आता है, छोटे भैन भरा, फिर उन्होंने मुहब्बत, फिर उस तरह जड़ा ना एक इस तरह कैफियत गुजरी पूरा दिन। और रो रो के ना अखा सुजदियाँ, रो रो के रो रो के अखा भी मेरिया सुज गई, मेरी अखा के थले बड़ी सोज आ गई, ऊपर भी बड़ी सोज आ गई कि काफ़ी मैं कल डिस्टर्ब रही। पर अल्लाह का शुक्र है, अल्लाह पाक ने सेहत की तरफ उन्होंने लौटाया वे, मजीद उन्होंने टैसट चलणगे। तो उसी हवाले के नाल ही साडा अज का मौजू भी आ रहा है कि असीं भी अज कोरोना वैक्सीन तो फ्लू वैक्सीन लगवाएंगे। इस हफ्ते लग्या जी मेरे फ्लू वैक्सीन असी लगवा के आ गया, इस हफ्ते लग्या कोरोना वैक्सीन। तो बस बई असी लवा के बस इन्नी फुर्ती इन्ना क्विक काम हो रहा सी कि यकीन मनो बड़ा हॉल सी भरिया होया सी। वीडियो बनानी अलाउ नहीं सी, इस तो मैं नहीं बनाई। अंदर बाहर का मैं बस एक क्लिप बनाया कि अंदर अलाउ नहीं सी, बहुत लोग होंगे ने, प्राइवेसी होंगी है, तो तुम इन एरियाज के उपर वीडियो नहीं बना सकते हो। लेकिन इन्ना क्विक काम सी ना, डॉक्टर सीटा लाइया सन, बस एक बंदे नूं लग रही सी और दूसरा इंजैक्शन उन्होंने तैयार करके रखे सन। जो कुर्सी ते बहदा सी, इधर सीधा इधर बांह ते ठोको तो इधर ठोको तो चलो भी उठो। इन्ना जल्दी जल्दी असी मेरा ख्याल सानू 10 मिनट भी नहीं उत्थे लगे कि टोटल असी 3 अफराद सन। इत्थे यूके विच होर मुल्कां च भी होएगा, लेकिन मैनू होर दा ते पता नहीं है। लेकिन यूके विच हर साल जड़ा ना NHS वालों फिर हुंदी है जड़ी पूरा प्रोग्राम होंदा वे, फ्लू वैक्सीन लगती है। तो हुण तो 2 साल तो कोविड की भी नाल लगती है। तो तुहानूं ऑप्शन देंदे ने फ्लू का कि तुसीं लवाना चाहो तो लवा लवो, या दोनों कट्ठियां लवानियां ने या अलग अलग करके लवानियां ने, तुहाडे कोल ऑप्शन मौजूद होंदा है। ज़्यादातर लोग दोनों ही लवा लेंदे ने। बूढ़े अफराद बहुत ज़्यादा सन अज, क्योंकि पहले स्टार्ट ही जड़ा प्रोग्राम होंदा वे ना, इस चीज़ तो होंदा वे कि जड़े ज़्यादा उम्र के अफराद ने या जिन्होंने कुछ ऐसियां बीमारियां उन्होंने बच्चे भी शामिल होंदे ने। लेकिन जिन्होंने कोई सांस का मसला वे जो मैनू बहुत सांस का होंदा वे तो उस हिसाब के नाल या किसी बच्चे को कोई ऐसी बीमारी, ताकि अगर कोई बीमारी हमलावर होवे तो एहतियाती तौर पर फिर वो एक ग्रुप बनाते हैं पूरा ऐसे अफराद का कि जिन्होंने पहले लगनी है, पहले मरहले में, फिर उन्होंने जो लग जाएगी फिर दूसरे लोगों की बारी आती है। फिर इस तरह एज कर, लेकिन लगती सबनों ही है कि जड़े लवाना चाहते हैं और जो बिल्कुल ठीक ने, कि मतलब उन्होंने कोई ऐसे बहुत ज़्यादा हैल्थ इशू नहीं ने, उन्होंने फिर बिल्कुल जरा बाद च रखते हैं। लेकिन पहली सतह तो उन्होंने लोगों लाया जाता वे कि जिन्होंने कुछ हैल्थ इशूज़ ने। तो वो फिर बहरहाल सानू लग गई। हुण डॉक्टर ने कहा कि तुसी अगर तुहानूं फील होवे कि तुहानूं बुखार हो रहा है, एक दिन बुखार तो होंदा ही है, खैर ऐसा होंदा वे कि एक दिन बुखार जरूर होंदा वे। मैनू तो होंदा हर साल कि थोड़ा जा बुखार हो जाता है, सिर च दर्द, जिसम च पीड़ होंदी है, तो वो फिर सारी बॉडी में इंजैक्ट किया जाता है उस उन्होंने जरासीम नूं, तो फिर वो फिर होंदा है ना, थोड़ी जी तकलीफ तो होंदी है। बहरहाल है कि अगर तुहानूं तकलीफ महसूस होवे, अगर तुम समझो तो पैराडाल ले सकते हो, 1-2 दिन खा लो बस, उस तो अलावा कुछ नहीं। और इंशाअल्लाह इंसान का काम देखो सिर्फ एक एहतियात करना, वो हिफाजती बंद बांधना होंदा वे, बाकी तो अल्लाह का इख्तियार है। हुण इन्नी कोशिश करते हैं, लोगों को वैक्सीन लाते हैं, छुट्टी वाला दिन है लेकिन डॉक्टर मौजूद सन अज अपनी ड्यूटी ते, उन्होंने बिल्कुल के कहते हैं बड़े अच्छे तरीके नाल सबनों वैक्सीन्स लाइया और उन्होंने कोई मत्थे ते वट नहीं सी, कुछ नहीं सी। इन्नी मतलब इन्होंने शौक होंदा इंसानियत की खिदमत का कि बहुत अच्छा मुनज़म अंदाज में ना सारा काम होया तरतीब दे नाल। तो इस तरह होंदा वे कि चलो बाकी तो अल्लाह के इख्तियार से कि इंसान की कितनी जिंदगी है, कितनी मौत। लेकिन इंसानों के हवाले दे नाल गल की जाती कि कोई ऐसी इख्तियार कीतियां जांदियां ने ना कोई चीज़ां कि जब बई जो बेहतरी की तरफ सेहत को हिफाजती तौर पर कीतियां जांदियां। बहरहाल सानू तो साह का मसला वे तो सानू तो फर्स्ट प्रायोरिटी तो लग गई। हर साल एक जिन्होंने साह का मसला होंदा उन्होंने तो सब तो पहलों लाते हैं कि इस चीज़ तो बचाते हैं। तो बाकी असल बचाने वाली ज़ात अल्लाह दी है, लेकिन इंसान अल्लाह पाक इंसानों ही नहीं अकल अता करदा वे कि वो कहते हैं कोई ऐसी चीज़ां
ਕਿ ਇਨਸਾਨੀਅਤ ਵਾਸਤੇ ਫਿਰ ਇਜਾਦ ਕੀਤੀਆਂ ਜਾਂਦੀਆਂ ਨੇ, ਬਣਾਈਆਂ ਜਾਂਦੀਆਂ ਨੇ ਕਿ ਉਹਨਾਂ ਦਾ ਭਲਾ ਹੋਵੇ। ਪਰ ਅਸੀਂ ਅੱਜ ਇਹ ਕਰਵਾ ਕੇ ਆ ਗਏ ਹਾਂ, ਤੇ ਹੁਣ ਬਸ ਬੜੀ ਜਲਦੀ ਜਲਦੀ ਅਸੀਂ ਸਾਰਾ ਫਿਰ ਰਾਸ਼ਨ ਲਿਆ ਕੀਤਾ, ਰਾਸ਼ਨ ਸਮੇਟਿਆ। ਅੱਜ ਤੇ ਬਈ ਸੁਬਾਹ ਹੀ ਹਾਲਾ ਲਾਲਾ ਮੱਚ ਗਈ ਹੈ, ਹਾਲਾ ਲਾਲਾ। ਤੇ ਜਲਦੀ ਦੇ ਨਾਲ ਮੈਂ ਤੁਹਾਡੇ ਸਾਰਿਆਂ ਦੇ ਕਮੈਂਟ ਪੜ੍ਹ ਦੇਣੀ ਆ। ਤੇ ਕਿਉਂਕਿ ਅਸੀਂ ਅਜੇ ਇੱਕ ਹੋਰ ਮਿਸ਼ਨ ਤੇ ਨਿਕਲਣਾ ਵੇ ਨਾ, ਤੇ ਅਸੀਂ ਇੱਕ ਹੋਰ ਮਿਸ਼ਨ ਤੇ ਵੀ ਨਿਕਲਣਾ ਵੇ, ਤੇ ਇਸ ਤੋਂ ਫਿਰ ਮੈਂ ਨਾ ਜਲਦੀ ਜਲਦੀ ਅੱਜ ਇਹ ਕਰਾਂਗੀ। ਕਿਉਂਕਿ ਅੱਜ ਅਸੀਂ ਜਾਣਾ ਵੇ ਜੀ ਮੌਲ ਜਾ ਰਹੇ ਹਾਂ ਅਸੀਂ, ਤੇ 1 ਵਜੇ ਦਾ ਟਾਈਮ ਹੈ, ਤੇ ਮੈਨੂੰ ਬਸ ਬਹੁਤ ਜਲਦੀ ਹੋ ਰਹੀ ਹੈ ਕਿ ਅਸੀਂ ਇਹ ਕੰਮ ਨਿਪਟਾ ਕੇ ਅਸੀਂ ਜਾਈਏ ਕਿ 1 ਵਜੇ ਅਸੀਂ ਮੌਲ ਜਾਣਾ ਹੈ। ਕਿਉਂਕਿ ਨੂਰ ਫਾਤਮਾ ਦੀ 18 ਤਾਰੀਖ ਨੂੰ 18 ਅਕਤੂਬਰ ਨੂੰ ਨੂਰ ਫਾਤਮਾ ਦੀ ਬਰਥਡੇ ਵੇ, ਤੇ ਉਹਦੇ ਵਾਸਤੇ ਫਿਰ ਮੈਂ ਗਿਫਟ ਲੈਣਾ ਵੇ, ਨੂਰ ਫਾਤਮਾ ਨੂੰ ਨਾਲ ਲੈ ਕੇ ਜਾਣਾ। ਫਿਰ ਛੁੱਟੀ ਦਾ ਦਿਨ ਹੀ ਐਸਾ ਹੁੰਦਾ ਕਿ ਅਸੀਂ ਮੌਲ ਵੀ ਜਾ ਸਕਦੇ ਹਾਂ, ਕਿਉਂਕਿ ਵੈਸੇ ਤਾਂ ਬੱਚੇ ਪੜ੍ਹ ਰਹੇ ਹੁੰਦੇ ਨੇ। ਤੇ ਅੱਜ ਅਸੀਂ ਬਸ ਜਾਣਾ ਵੇ, ਫਿਰ ਤੋਂ ਮੌਲ ਤੋਂ ਥੋੜੀ ਬਹੁਤ ਖਰੀਦਾਰੀ ਕਰਾਂਗੇ। ਕੁਛ ਉਹਨੇ ਜੋ ਗਿਫਟ ਲੈਣਾ ਹੋਏਗਾ ਆਪਣੀ ਚੋਇਸ ਨਾਲ ਲੈ ਲੇਗੀ, ਜਿੰਨੀ ਮੇਰੀ ਜੇਬ ਇਜਾਜ਼ਤ ਦੇਗੀ ਉਸ ਅਮਾਊਂਟ ਦੇ ਹਿਸਾਬ ਦੇ ਨਾਲ ਮੈਂ ਉਹਨੂੰ ਗਿਫਟ ਲੈ ਕੇ ਦੇਵਾਂਗੀ। ਤੇ ਬਾਕੀ ਇਹ ਵੀ ਕਿ ਫਿਰ ਬਸ ਥੋੜਾ ਜਿਹਾ ਅਸੀਂ ਜ਼ਿਆਦਾ ਕੋਈ ਸ਼ਾਪਿੰਗ ਨਹੀਂ ਕਰਨੀ, ਉਹਨੇ ਆਪਣਾ ਗਿਫਟ ਇੱਕ ਲੈਣਾ ਵੇ। ਹੋ ਸਕਦਾ ਮੈਂ ਵੀ ਕੁਛ ਲੈ ਲਵਾਂ, ਅਸੀਂ ਕੋਈ ਚੱਕਰ ਲਾ ਲਈਏ। ਪ੍ਰਾਈਮਾਰਕ ਮੇਰਾ ਪਸੰਦੀਦਾ ਸਟੋਰ ਹੈ, ਉਹ ਮੈਂ ਜਦੋਂ ਜਾਂਦੀ ਹਾਂ ਫਿਰ ਤਾਂ ਚੱਕਰ ਜ਼ਰੂਰ ਲਾ ਲਈ, ਮੈਨੂੰ ਬੜਾ ਚੰਗਾ ਲੱਗਦਾ। ਐਵੇਂ ਨਾ ਵੀ ਕੁਛ ਲੈਣਾ ਹੋਵੇ ਨਾ, ਮੈਂ ਫਿਰ ਫੁਰ ਕੇ ਤਾਂ ਬਸ ਆ ਜਾਂਦੀ ਹਾਂ ਅੰਦਰੋਂ। ਤੇ ਦੇਖੋਗੇ ਟਾਈਮ ਮਿਲਿਆ ਤੇ ਸ਼ਾਇਦ ਅਸੀਂ ਉਹਦਾ ਵੀ ਚੱਕਰ ਲਾ ਲਈਏ। ਤੇ ਇਸ ਤਰ੍ਹਾਂ ਜੀ ਅਸੀਂ ਅੱਜ ਬੜੇ ਸਾਡਾ ਬਿਜ਼ੀ ਡੇ ਵੇ। ਤੇ ਹੁਣ ਅਸੀਂ ਜਲਦੀ ਨਾ ਪੜ੍ਹਨੇ ਆ ਕਮੈਂਟ ਤੁਹਾਡੇ ਪੜ੍ਹਨੇ ਆ ਕਿ ਸ਼ਬੀਰ ਹੁਸੈਨ ਸਾਹਿਬ, ਕੇ ਬੇਗਮ ਤੇ ਸ਼ਮਾ ਚੌਧਰੀ ਤੇ ਮੁਹੰਮਦ ਤੇ ਬਾਕੀ ਨਸੀਮਾ ਡਾਰ ਤੇ ਉਜ਼ਮਾ ਤੇ ਸਾਰੇ ਦੇਸੀ ਫੂਡ ਵਾਲੇ ਸਭ ਨੇ ਜਿਹੜਾ ਨਾ ਦੁਆਵਾਂ ਕੀਤੀਆਂ ਨੇ। ਤੁਸੀਂ ਦੇਖੋ ਦੁਆਵਾਂ ਕੀਤੀਆਂ, ਤੇ ਕੀ ਕਹਿੰਦੇ ਨੇ ਨੀਲੋਫਰ ਬਾਸਿਤ ਨੇ ਵੀ ਔਰ ਨਾਹੀਦ ਮਹਿਮੂਦ ਨੇ ਵੀ। ਤੁਸੀਂ ਸਾਰਿਆਂ ਨੇ ਇੰਨੀਆਂ ਕੀ ਕਹਿੰਦੇ ਨੇ ਦੁਆਵਾਂ ਦਿੱਤੀਆਂ ਨਾ ਕਿ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ। ਔਰ ਤੁਸੀਂ ਦੇਖੋ ਇੱਕ ਨੇਕੀ ਕਮਾਈ। ਕਹਿੰਦੇ ਨੇ ਜਦੋਂ ਬਿਮਾਰ ਹੋਵੋ ਜ਼ਰੂਰ ਕਿਸੇ ਨੂੰ ਦੁਆ ਵਾਸਤੇ ਕਹੋ। ਇਹ ਸਾਡੇ ਬੜੇ ਬਜ਼ੁਰਗ ਸਾਨੂੰ ਇਹ ਸਿਖਾਉਂਦੇ ਸਨ ਕਿ ਬਿਮਾਰ ਹੋ ਦੁਆ ਦੀ ਕਹੋ, ਪਤਾ ਨਹੀਂ ਅੱਲਾਹ ਕਿਹਦੀ ਕਬੂਲ ਕਰ ਲੈਂਦਾ। ਤੇ ਤੁਸੀਂ ਸਾਰਿਆਂ ਨੇ ਦੁਆਵਾਂ ਕੀਤੀਆਂ, ਅੱਲਾਹ ਪਾਕ ਨੇ ਉਹਨੂੰ ਕਬੂਲ ਕੀਤਾ। ਤੇ ਦੁਆ ਲਈ ਜ਼ਰੂਰ ਕਹਿਣਾ ਚਾਹੀਦਾ। ਬਹੁਤ ਜਦੋਂ ਅਸੀਂ ਆਪਣਾ ਬਚਪਨ ਇਸ ਤਰ੍ਹਾਂ ਹੀ ਦੇਖਿਆ ਕਿ ਹਰ ਇੱਕ ਨੂੰ ਦੁਆ ਲਈ ਕਿਹਾ ਜਾਂਦਾ ਸੀ ਕਿ ਮੇਰੇ ਹੱਕ 'ਚ ਦੁਆ ਕਰ ਦਈਓ। ਬੜਿਆਂ ਨੂੰ ਛੋਟਿਆਂ ਨੂੰ, ਕੋਈ ਹੱਜ 'ਤੇ ਜਾਂਦਾ ਸੀ, ਕੋਈ ਬਿਮਾਰ ਹੁੰਦਾ ਸੀ ਔਰ ਸਪੈਸ਼ਲੀ ਬਿਮਾਰ ਕੋਲੋਂ ਜ਼ਰੂਰ ਦੁਆ ਕਰਾਈ ਜਾਂਦੀ ਸੀ, ਬਿਮਾਰ ਦੇ ਹੱਕ 'ਚ ਦੁਆ ਕੀਤੀ ਜਾਂਦੀ ਸੀ। ਕਹਿੰਦੇ ਨੇ ਜਦੋਂ ਤੁਸੀਂ ਦੂਸਰੇ ਲਈ ਦੁਆ ਮੰਗਦੇ ਹੋ ਨਾ, ਤੇ ਫਿਰ ਅੱਲਾਹ ਪਾਕ ਤੁਹਾਡੀਆਂ ਆਪਣੇ ਵੀ ਮੰਗੀਆਂ ਹੋਈਆਂ ਦੁਆਵਾਂ ਨੂੰ ਕਬੂਲ ਕਰਦਾ ਵੇ। ਕਿ ਪਹਿਲੇ ਤੁਸੀਂ ਦੂਸਰਿਆਂ ਲਈ ਦੁਆ ਮੰਗੋ, ਫਿਰ ਆਪਣੇ ਲਈ ਮੰਗੋ, ਅੱਲਾਹ ਪਾਕ ਫਿਰ ਉਹ ਦੁਆਵਾਂ ਨੂੰ ਰੱਦ ਨਹੀਂ ਕਰਦਾ। ਤੇ ਫਿਰ ਬਹੁਤ ਸ਼ੁਕਰੀਆ, ਦਿਲ ਦੀ ਗਹਿਰਾਈਆਂ ਨਾਲ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਇੰਨੇ ਪਿਆਰੇ ਮੇਰੇ ਸਾਰੇ ਸਾਥੀ ਹੋ ਨਾ, ਕਿ ਤੁਸੀਂ ਕੀ ਕਹਿੰਦੇ ਨੇ ਇੰਨੇ ਸੋਹਣੇ ਮੇਰੇ ਸੋਹਣੇ ਨੇ ਸਾਰੇ ਕਿ ਮੇਰੇ ਨਾਲ ਆ ਕੇ ਤੁਸੀਂ ਰਲ ਜਾਂਦੇ ਹੋ। ਤੇ ਮੈਨੂੰ ਕਿ ਮੇਰਾ ਕਾਫੀ ਮੈਨੂੰ ਹੌਸਲਾ ਮਿਲ ਜਾਂਦਾ ਵੀ ਤੁਹਾਡੀ ਇਸ ਤਰ੍ਹਾਂ ਮੁਹੱਬਤਾਂ ਦੇ ਨਾਲ। ਤੇ ਅਸੀਂ ਥੋੜਾ ਜਿਹਾ ਕਿਉਂਕਿ ਪਰਸੋਂ ਅਸੀਂ ਜਿਹੜਾ ਨਾ ਬਿਲਕੁਲ ਪੜ੍ਹ ਨਹੀਂ ਸਕੇ ਸਾ ਜਿਹੜੇ ਮੈਸੇਜ ਕੱਲ, ਕਿਉਂਕਿ ਮੈਂ ਕੀਤਾ ਹੀ ਨਹੀਂ ਨਾ। ਤੇ ਜਿਹੜੇ ਦੇਸੀ ਫੂਡ ਵਾਲੇ ਨੇ, ਦੇਸੀ ਫੂਡ ਬਾਈ ਇੰਗਲਿਸ਼, ਉਹ ਕਹਿੰਦੇ ਨੇ ਵੀ ਤੁਹਾਡੇ ਗਾਣੇ ਦੀ ਵਾਸਤੇ ਬੜੀ ਚੰਗੀ ਹੈ, ਬਹਿਨ ਕਰਕੇ ਲਿਖਦੇ ਨੇ ਮੇਰੀ ਬਹਿਨ, ਔਰ ਨਾਲ ਮੈਨੂੰ ਭੇਜ ਦਿੰਦੇ ਨੇ ਫੁੱਲ। ਬਹੁਤ ਸ਼ੁਕਰੀਆ ਵੀਰ ਜੀ, ਬਹੁਤ ਸ਼ੁਕਰੀਆ ਤੁਹਾਡਾ ਕਿ ਭਈਆ ਵੀਰ ਜੀ ਤੇ ਭਰਾ, ਬਹੁਤ ਸ਼ੁਕਰੀਆ ਭਰਾ ਜੀ ਤੁਹਾਡਾ ਕਿ ਤੁਸੀਂ ਇੰਨੇ ਸੋਹਣੇ ਫੁੱਲ ਮੈਨੂੰ ਭੇਜਦੇ ਹੋ, ਤੁਹਾਨੂੰ ਮੇਰੀ ਸਿੰਗਿੰਗ ਚੰਗੀ ਲੱਗਦੀ ਹੈ। ਤੇ ਉਹ ਉਜ਼ਮਾ ਕਹਿੰਦੇ ਨੇ ਜਦੋਂ ਸਾਡੇ ਬਚਪਨ ਵਿੱਚ ਪਕਾਉਣ ਨੂੰ ਕੁਛ ਨਹੀਂ ਨਾ ਹੁੰਦਾ ਸੀ, ਆਲੂ ਵਾਲੇ ਪਰਾਠੇ ਪਕਾ ਲਏ ਜਾਂਦੇ ਸਨ, ਸਾਰੇ ਸ਼ੌਕ ਨਾਲ ਖਾਂਦੇ ਸਾਂ ਅਸੀਂ। ਤੇ ਸੁਬਾਹ ਦੇ ਬਜਾਏ ਬਾਜ਼ ਔਕਾਤ ਦੁਪਹਿਰ ਜਾਂ ਰਾਤ ਨੂੰ ਵੀ ਆਲੂ ਵਾਲੇ ਪਰਾਠੇ ਖਾਂਦੇ ਸਾਂ। ਤੇ ਹੁਣ ਤੇ ਆਲੂ ਵਾਲੇ ਪਰਾਠੇ ਦਾ ਜ਼ਿਕਰ ਕਰੋ ਤੇ ਅਜੀਬ ਨਜ਼ਰਾਂ ਨਾਲ ਲੋਕ ਦੇਖਦੇ ਨੇ ਵੀ ਤੁਹਾਨੂੰ। ਤੇ PTV ਦੇ ਡਰਾਮੇ ਵੀ ਬੜੇ ਚੰਗੇ ਹੁੰਦੇ ਸਨ, ਅਗਲੀ ਕਿਸ਼ਤ ਦਾ ਇੰਤਜ਼ਾਰ ਰਹਿੰਦਾ ਸੀ। ਉਜ਼ਮਾ ਤੇ ਬਈ ਇੰਨੇ ਉਹਨੇ ਲਿਖੇ ਨੇ ਕਮੈਂਟ ਕਿ ਬਈ ਗੱਲ ਹੀ ਛੱਡ ਦਵੋ। ਤੇ ਉਸ ਬਾਰੇ ਕਿਹਾ ਤੁਸੀਂ ਖੁਸ਼ਕਿਸਮਤ ਹੋ ਜੀ, ਤੁਹਾਡੀ ਬਚਪਨ ਦੀ ਸਹੇਲੀ ਮਿਲ ਗਈ ਹੈ। ਫਰਦ ਦਾ ਮੈਂ ਪਰਸੋਂ ਜ਼ਿਕਰ ਕੀਤਾ ਸੀ ਕਿ ਫਰਦ ਦਾ ਕਮੈਂਟ ਆਇਆ। ਤੇ ਉਜ਼ਮਾ ਫਰਦ ਕਦੀ ਗਵਾਚੀ ਨਹੀਂ ਸੀ, ਬਸ ਦੂਰੀਆਂ ਹੋ ਗਈਆਂ ਨੇ। ਫਰਦ ਐਸਾ ਨਹੀਂ ਸੀ ਕਿ ਮੇਰਾ ਕਦੀ ਉਹਦੇ ਨਾਲ ਫਿਰ ਮਿਲੀ ਨਾ ਹੋਵੇ। ਕੁਛ ਸਹੇਲੀਆਂ ਤੇ ਅਸੀਂ ਫਿਰ ਦੁਬਾਰਾ ਮਿਲੀਆਂ ਹੀ ਨਹੀਂ ਸਾਰੀਆਂ। ਲੇਕਿਨ ਫਰਦ ਦੇ ਨਾਲ ਤੇ ਮੈਂ ਹੁਣ ਵੀ ਸਿਆਲਕੋਟ ਗਈ ਨਾ, ਮੈਂ ਥੋੜੀ ਦੇਰ ਲਈ ਗਈ, ਮੈਂ ਫਰਦ ਨੂੰ ਮਿਲ ਕੇ ਆਈ। ਹਾਲਾਂਕਿ ਟਾਈਮ ਨਹੀਂ ਸੀ, ਅਸੀਂ ਸਿਰਫ ਇੱਕ ਰਾਤ ਵਾਸਤੇ ਉੱਥੇ ਠਹਿਰੇ ਸਾਂ। ਸੁਬਾਹ ਅਸੀਂ ਇਸਲਾਮਾਬਾਦ ਨੂੰ ਨਿਕਲਣਾ ਸੀ, ਲੇਕਿਨ ਖਾਣਾ ਖਾਂਦੇ ਹੀ ਮੈਂ ਆਪਣੇ ਚਾਚਾ ਜੀ ਦੀ ਬੇਟੀ ਨੂੰ ਲਿਆ ਔਰ ਅਸੀਂ ਫਰਦ ਦੇ ਘਰ ਚਲੇ ਗਏ।
ਉੱਥੇ ਚਾਹ ਸ਼ਾਹ ਪੀਤੀ, ਬੈਠੇ ਗੱਪਸ਼ਪ ਕੀਤੀ, ਕਿਉਂਕਿ ਫਰਕ ਦੇ ਨਾਲ ਜਿਹੜਾ ਨਾ ਉਹ ਫਿਰ ਮੈਂ ਮਿਲ ਕੇ ਆਈ ਸਾਂ, ਇਸ ਦਫਾ ਵੀ ਮੈਂ ਗਈ ਸਾਂ ਨਾ, ਮਿਲ ਕੇ ਆਈ ਸਾਂ। ਲੇਕਿਨ ਵਿਚਾਰੇ ਉਹ ਵੀ ਆਪਣੀ ਜ਼ਿੰਦਗੀ ਵਿੱਚ ਮਸਰੂਫ ਨੇ, ਮੈਂ ਵੀ ਮਸਰੂਫ ਹਾਂ, ਔਰ ਬਸ ਇਸ ਤਰ੍ਹਾਂ ਸਾਡੇ ਉਸ ਤਰ੍ਹਾਂ ਨਹੀਂ ਹੁੰਦਾ, ਲੇਕਿਨ ਫਿਰ ਵੀ ਇੰਨਾ ਹੈਗਾ ਕਿ ਬਿਲਕੁਲ ਗੁਆਚੀ ਨਹੀਂ ਹੈ, ਥੋੜ੍ਹੇ ਬਹੁਤ ਉਹਦਾ ਸਿਰਾ ਮੇਰੇ ਹੱਥ ਵਿੱਚ ਹੈਗਾ ਵੇ। शमा लिखते ने कि लोग दीवाने हैं बनावट के, हम कहाँ जाएं सादगी लेकर। वाह बई वाह, शमा जबरदस्त। कि असी कित्थे जाइए, लोग तो बनावटा के आदी ने, पर असी कित्थे जाइए। असी बई इत्थे घूमते फिरते रवांगे लोगों के नाल नाल ही, बई होर की करिए असी सादगी। ये वो कहते ना, ये कागजी फूल जैसे चेहरे मजाक उड़ाते हैं आदमी का। ते देसी फूड वालिया ने भी दिल भेज देते ने एडे सोहने मैनू कि बस भी गल ही छड़ दवो। नीलोफर बासित कहते हैं आपका व्लॉग बहुत अच्छा लगा, बेहतरीन सैर भी हो गई, धूप नहीं और हम सब से बातें भी हो गई। आपकी सादगी, बोलपन और मुनाफिकत के बगैर गुफ्तगू ही आपकी शख्सियत का असल हुस्न है। अल्लाह पाक आपको ज़िंदगी, सेहत और सलामती अता करे। बच्चों के बारे में बताइएगा, वो कहाँ गए हुए हैं, आप अकेले क्यों हैं। नीलोफर तुसी की कहते बहुत शुक्रिया कि तुसी इन्नी पसंद करते हो, तुहाडी मुहब्बतां दा शुक्रिया कि सैर भी हो गई तो तुहानूं अपना रोड भी दिखा दिता, तो बई चलो भी लगे गए असी चल चलिए दुनिया दी उस नुकरे जिथे बंदा न बंदे दी जात होवे, हर दिन होवे साडा ईद वर्गा, हर रात साडी शब रात होवे। चल चलिए दुनिया दी उस नुकरे। तो बई असी तुहानूं अपनियां नुकरां दिखा दित्तियां जाके वॉक करके। तो बहुत शुक्रिया, तुसी तुहानूं चंगियां लगदियां ने मेरियां गल्लां। ते बहुत तो बच्चे जी चले गए ने कतर, बच्चे कतर मूव हो गए ने। उत्थे मैं एक दिन पहले भी व्लॉग में दस्सिया सी, किसी ने मेरे को क्वेश्चन किया सी तो मैं दस्सिया सी, शायद तुसी व्लॉग नहीं देखिया। बच्चे कतर मूव हो गए ने ते असी इत्थे रह गए हैं, यूसुफ, मुस्तफा और याहिया उर्फ छोटी पिस्तौल। तो याहिया उर्फ छोटी पिस्तौल जी है वो भी चले गए, तो असी हुण इस हो कल्ले। लेकिन असी वो इस वजह नाल इत्थे रुके सा कि ज़ारे उन्होंने साढ़े पेरेंट्स के हिसाब के नाल भी फिर अगे वीज़ा पाएंगे, तो फिर असी भी उत्थे ही शायद मूव हो जाइए कि अगर साडा उत्थे परमानेंट हो जाता वे तो फिर असी उत्थे मूव हो जावांगे। वरना फिर इस तरह आन जान का तो सिलसिला रहेगा ही साडा कि असी कभी चले गए कभी आ गए। लेकिन उन्होंने कोशिश है कि परमानेंट वाला साडा हो जाए ना, तो फिर असी भी उन्होंने कोल ही चले जावांगे। तो उदों तक फिर असी इत्थे आ कि इत्थे रह रहे हैं। लेकिन है भी कि हुण छुट्टियां बच्चे आए सन, रह के गए साडे कोल, और हुण असी जो इंशाअल्लाह पाकिस्तान जाना में बहुत उम्मीद है अल्लाह पाक की ज़ात हो। तो फिर उन्होंने को रस्ते असी रुक के कतर, तो फिर असी अगे जाना में बच्चों को कुछ दिन गुजार के फिर अगे जावांगे। लेकिन बस थोड़ा जहा इशू आ रहा है कि मेरे हसबैंड के टेस्ट इन्ने हले चल रहे हैं ना, हैल्थ इशूज़ उन्होंने ऐसे हो रहे हैं कि हले साडा बस वो जरा मसला चल रहा है। क्योंकि एक स्कैन तो बाद दूसरा स्कैन, उस हार्ट वाले डॉक्टर ने हुण दूसरे हार्ट स्पैशलिस्ट नूं कर दिता वे रैफर, तो हुण उन्हों का ओपीनियन लैना वे दवाइयां, तो उन्होंने सेहत के हवाले ना जिहड़ियां चीज़ां ठीक नहीं चल रही। तो वो फिर इस तरह फिर घर में इस तरह एक सिलसिला चल रहा है। इस वो फिर शायद असी जाइए ना जाइए हले पता नहीं है। अगर वो सफ़र के काबिल होणगे तो फिर इंशाअल्लाह असी ज़रूर जावांगे। वरना जी असी बैठे हैं तुहाडे नाल गपशप करन वास्ते। अकेले न जाना हमें छोड़ कर तुम्हारे बिना हम भला क्या जिएंगे, अकेले न जाना। ते अकेले न जाना मुस्तफा जिस दिन गया असी मुस्तफा भी रोंदा गया, यूसुफ भी, तो साडा भी तो रो रो के बुरा हाल सी कि बच्चियां दे नाल ऐसी बॉन्डिंग सी मेरी कि असी की कहते ने ज़ारे मेरे हत्थां 'च इत्थे आए, पैदा होए, उन्होंने खिडाया, उन्होंने सुआया, उन्होंने लोरियां दित्तियां। ते अल्लाह काका तू तेरे बोदे पै गई जूं, कड्डण वाला कोई ना कर डाले काका तू, अल्लाह काका तू तेरे बोदे पै गई जूं। ते अल्लाह काका तू तेरे बोदे पै गई जूं। ते उन्होंने लोरियां भी दित्तियां। ते उन्होंने की कहते ने
चंदा मामू दूर के बड़े पकाए पूर के, आप खाऊं थाली में मुन्ने को दूं प्याली में, प्याली गई टूट मुन्ना गया रूठ, नई प्याली लाएंगे मुन्ने को मनाएंगे, चंदा मामू दूर के। ਤੇ ਉਹਨਾਂ ਨੂੰ ਬੜੇ ਮੈਂ ਸੁਣਾਉਂਦੀ ਹੁੰਦੀ ਸਾਂ ਇਸ ਤਰ੍ਹਾਂ, ਉਹਨਾਂ ਨੂੰ ਲੋਰੀਆਂ ਦੇਣੀਆਂ, ਉਹਨਾਂ ਨੂੰ ਅੱਲਾ ਕਹਿਣਾ ਸਿਖਾਉਣਾ, ਤੇ ਉਹ ਫਿਰ ਕਰਨਾ, ਤੇ ਬੜਾ ਜ਼ਿਆਦਾ ਉਹ ਹੋ ਗਿਆ ਸੀ ਕਿ ਸਾਨੂੰ ਜਦੋਂ ਬੱਚੇ ਗਏ ਸਨ ਬਹੁਤ ਜ਼ਿਆਦਾ ਕਿ ਕਹਿੰਦੇ ਨੇ ਅਸੀਂ ਆਪਣੇ ਆਪ ਨੂੰ ਸਭ ਫੀਲ ਕਰ ਰਹੇ ਸਾਂ। ਲੇਕਿਨ ਐਵੇਂ ਕਿ ਚਲੋ ਰਾਫੇ ਨੰਨੋ ਨਜ਼ਦੀਕ ਹੀ ਨੇ, ਅਸੀਂ ਉਹਨਾਂ ਵੱਲ ਚੱਲ ਜਾਂਦੇ ਹਾਂ, ਵੀਕਐਂਡ ਉਹਨਾਂ ਨਾਲ ਗੁਜ਼ਾਰਨੇ ਆ, ਪੂਰਾ ਵੀਕ। ਤੇ ਬੱਚੇ ਵੈਸੇ ਬਹੁਤ ਬਿਜ਼ੀ ਹੁੰਦੇ ਨੇ, ਬਿਜ਼ੀ ਸ਼ਡਿਊਲ ਹੁੰਦਾ ਵੇ ਉਹਨਾਂ ਦਾ। ਤੇ ਇਸ ਤਰ੍ਹਾਂ ਬਸ ਚੱਲ ਰਹੀ ਹੈ ਜ਼ਿੰਦਗਾਨੀ, जिंदगानी का सफर यूं ही चलता रहे। हाय अल्लाह, एक गल है कोविड वैक्सीन ते आ जिहड़ी वैक्सीन है तो मेरे तो चार्ज कर दिता लोग ढिले ढिले पैंदे ने। मैनू तो वो गाने याद आ गए ने अज इस वैक्सीन ने, ऐसा लगता दोनों पासे जो ना बड़ा कोई शरीर किस्म का भर दिता किसी ने। मतलब बड़े बड़ी सिंगिंग बहुत ज़्यादा अज हो गई है साड़ी। अच्छा जी, नीलूफर कहते ने फिक्र मत करें, इंशाल्लाह आपकी बहन को अल्लाह पाक शिफाए कामिला अता फरमाएंगे, अच्छी खबर मिलेगी जी। बहुत शुक्रिया, मैं तुहाडी सारियां दी दुआवां दा बड़ा शुक्रिया अदा कीता वे कि अल्लाह पाक ने तुहाडी दुआवां सुनियां ने और तुसी मुफ्त विच नेकियां कमाईयां ने। बड़ी भी तुसी नेकी कमाई है तुसी दुआ करके। ते देसी फूड वाले कह रहे हैं मेरे वीर जी, कहते हैं आपके व्लॉग बहुत ही यूनिक और ब्यूटीफुल होता है। भाई भाई ओए होए होए, मेरी बहन बहुत अच्छे लगता है, उन्होंने मेरिया गल्लां सारियां बड़ियां चंगियां लगदियां ने ते प्यारियां लगदियां ने। गल्लां सुन के कहते हैं कि बहुत चंगा मैनूं लगदा। तो कहते हैं कभी साडा भी कोई मैसेज शैसेज पढ़ दिया करो, साडे वाल भी देख लिया करो, तो कभी भी साढ़े वाल भी नज़र घुमाया करो कि असी भी तुहानूं देख रहे हाँ। तो साढ़े चैनल, मैं एक दिन तुहाडे चैनल ते आई सा, मैं उत्थे तुहाडा देखिया तुसी पालक आलू बना रहे सा, मैं उत्थे कॉमेंट भी किया। उस तो बाद मैं सॉरी, मैं माफ़ी चाहनी है तुहाडे कोलों कि मैं तुहाडे नहीं आ सकी। मैं दोबारा इंशाअल्लाह आवांगी, मैं ज़रूर कॉमेंट करांगी तुसी अगर मैनूं कर दिओ। और मैं बड़ी दुआ करनी है अल्लाह पाक कोलों कि अल्लाह पाक तुहाडा चैनल बहुत चले, बहुत ज़्यादा चले। कि कहते हैं किसी के हक च कीती दुआ जिहड़ी हुंदी है ना वो रायगा नहीं जाती है। तो मैं तो कहनी भी मेरा चलो नहीं चल रहा, तुहाडा ही चले, तुहाडा ऐसा दौड़दा होया जावे मेरे वीर दा चैनल, बड़े लाइक और तुहानूं जिहड़े मिलन और तुहानूं अच्छी जी जिहड़ी है ना यूट्यूब की शीट और जिहड़ी शीट जी मिलती है ना वो भी मिले। मेरे बच्चे मैनूं कहंदे ने यूसुफ मुस्तफा राफे ये तुहानूं जिहड़ी मिलनी है, 3 बच्चे ने और एक वो कभी पता नहीं मिलनी भी है कि नहीं। वो कहते हैं असीं अपने रूम च लानी है, तो वो हुण की कहते हैं हर बच्चा उहदा दावेदार है। तो यूट्यूब वाले मेरा करते नहीं कि भाई ये घर ते अपनी मुसीबत लड़ाई पई हुई है तो रहन दो, इहनूं पिछे पिछे ही रहन दो। तो ब्यूटीफुल व्लॉग देसी फूड बाय इंग्लिश फूड वाले कह रहे हैं, बहुत शुक्रिया जी। शबीर हुसैन साहब ने भी दुआवां कीतियां ने कि अल्लाह तक पाक तुहाडी हमशीरा नूं सेहत अता फरमाए, बहुत शुक्रिया जी। तो नसीमा डार ने भी बड़े के कहते हैं किया, बस तुसीं सारियां ने दुआवां कीतियां ने, मैं सब दा शुक्रिया अदा करनी। अगर किसी का नाम रह भी जाए ना तो बई तुसीं मैनूं नज़रअंदाज कर दिओ। तो उज़मा कहते हैं मेरे अब्बू कहते थे बेटी से मोहब्बत करना सुन्नत नबवी सल्लल्लाहु अलैहि वसल्लम है। बिल्कुल जी। ओ हो बई शील आ गए ने, बड़े दिनों बाद शील आई है। शील साड़ी गवाच गई सी तो मैं पता है कि मैं कह रही सा कि पहले इंडिया तो ना एक आते सन नेहा शर्मा काफ़ी मैनू देखते रहे काफ़ी अरसा। तो उस तो बाद फिर ऐसे नेहा गायब हुई कि सारे नेहा नूं मेरे तो कोई चंगा मिल गया होना भी। जो तुहानूं उस तो जिन्ना तुसीं रह रहे होंदे हो तो कोई बेस्ट चीज़ मिल जाती है, लोग उस तरफ चले जाते हैं। तो वो की कहते नेहा फिर गवाच गई, मैं तो बड़ी परेशान हो गई, हाय नेहा कित्थे चली गई। तो नेहा फिर आ गए, शील आ गए मैदान। शील कहते बाजी तुहानूं कदी छड्ड के जाना नहीं है मैं।
ਤੇ ਤੁਹਾਡੀਆਂ ਗੱਲਾਂ ਬੜੀਆਂ ਚੰਗੀਆਂ ਨੇ। ਸ਼ੀਲ ਵੀ ਨਾਲ ਨਾਲ ਆਪਣੇ ਬਚਪਨ ਦੀਆਂ ਯਾਦਾਂ ਆਪਣੀ ਮਾਮਾ ਦੇ ਹਵਾਲੇ ਦੇ ਨਾਲ ਗੱਲਾਂ ਕਰਦੇ ਰਹਿੰਦੇ ਨੇ। ਉਹ ਫਿਰ ਮੈਨੂੰ ਬੜਾ ਚੰਗਾ ਲੱਗਦਾ ਸੀ। ਪਰ ਫਿਰ ਸ਼ੀਲ ਜਿਹੜਾ ਨਾ ਫਿਰ ਗੁਆਚ ਗਏ। ਮੈਂ ਕਿਹਾ ਲੋ ਬਈ ਇਹ ਵੀ ਦੂਸਰੀ ਨੇਹਾ ਸ਼ਰਮਾ ਦਾ ਦੂਸਰਾ ਜਨਮ ਹੋ ਗਿਆ ਹੈ। ਤੇ ਹੁਣ ਵੀ ਅੱਜ ਸ਼ੀਲ ਕਾਫੀ ਦਿਨਾਂ ਬਾਅਦ ਸ਼ੀਲ ਜਿਹੜੇ ਨੇ ਨਾ ਆ ਗਏ ਨੇ। ਤੇ ਸ਼ੀਲ ਕਹਿੰਦੇ ਨੇ ਸਤਿ ਸ੍ਰੀ ਅਕਾਲ ਬਾਜੀ। ਤੇ ਉਹਨਾਂ ਨੇ ਸਿਸਟਰ ਵਾਸਤੇ ਦੁਆਵਾਂ ਭੇਜੀਆਂ ਨੇ ਕਿ ਅੱਲਾਹ ਪਾਕ ਮਤਲਬ ਵਾਹਿਗੁਰੂ ਜੀ ਦਾ ਸਾਰੇ ਮੇਰੇ ਮੂੰਹ ਚੋਂ ਅੱਲਾਹ ਪਾਕ ਨਿਕਲਦਾ ਵੇ, ਬੁਰਾ ਨਾ ਮਨਾਇਓ ਕਿ ਬਈ ਉਹਨਾਂ ਨੇ ਬਹਿਰਲ ਦੁਆਵਾਂ ਕੀਤੀਆਂ ਨੇ। ਵਾਹਿਗੁਰੂ ਜੀ ਜਿਹੜੇ ਨਾ ਤੁਹਾਡੀ ਸਿਸਟਰ ਨੂੰ ਠੀਕ ਕਰ ਦੇਣਗੇ ਤੇ ਲੰਬੀ ਉਮਰ ਦੇਣਗੇ। ਤੇ ਬਾਕੀ ਤੇ ਤੁਸੀਂ ਸੱਚੀਆਂ ਗੱਲਾਂ ਕੀਤੀਆਂ ਬਾਜੀ। ਤੇ ਦੁਨੀਆ ਵਿੱਚ ਉਹਨਾਂ ਨੇ ਕਿਹਾ ਦੁਨੀਆ ਵਿੱਚ ਜਿਹੜੇ ਦੁੱਖ ਹੀ ਹੁੰਦੇ ਨੇ, ਤੁਸੀਂ ਬੜੀਆਂ ਚੰਗੀਆਂ ਸੱਚੀਆਂ ਗੱਲਾਂ ਕੀਤੀਆਂ ਨੇ ਬਾਜੀ। ਬਹੁਤ ਸ਼ੁਕਰੀਆ ਸ਼ੀਲ, ਤੁਸੀਂ ਕਿੱਥੇ ਗੁਆਚ ਗਏ ਸਾਓ। ਤੇ ਉਜ਼ਮਾ कहते पहले सोसाइटी में बहुत से लोग इंसान के रूप में जानवर हैं। तो वाकई जी बहुत सारे लोग ਜਿਹੜੇ ਹੁੰਦੇ ਨੇ ਇਨਸਾਨ ਦੇ ਰੂਪ ਵਿੱਚ। ਬੜਾ ਅੱਛਾ ਜੁਮਲਾ ਉਜ਼ਮਾ ਨੇ ਲਿਖਿਆ ਕਿ ਜਾਨਵਰ ਦੇ ਰੂਪ ਵਿੱਚ ਹੁੰਦੇ ਨੇ। ਤੇ ਸ਼ੀਲ ਵੀ ਨੇ ਦੁਆਵਾਂ ਕੀਤੀਆਂ। ਔਰ ਬੜਾ ਸ਼ੀਲ ਤੁਸੀਂ ਬੜੇ ਦਿਨ ਬਾਅਦ ਆਏ ਹੋ। ਤੁਸੀਂ ਖੈਰੀਅਤ ਨਾਲ ਸਾਓ, ਤੁਸੀਂ ਠੀਕ ਠਾਕ ਸਾਓ, ਬਸ ਆਪਣੀ ਖੈਰੀਅਤ ਦੱਸ ਦਿਆ ਕਰੋ। ਕਦੀ ਕਦਾਰ ਹੀ ਆ ਕੇ ਬਸ ਆਪਣੀ ਖੈਰੀਅਤ ਲਿਖ ਦਿਆ ਕਰੋ। ਕਿਉਂਕਿ ਮੇਰੀ ਪਤਾ ਨਹੀਂ ਕੀ ਇੱਕ ਆਦਤ ਹੈ ਕਿ ਜਿਹੜਾ ਕੋਈ ਜੁੜ ਜਾਂਦਾ ਨਾ ਮੈਨੂੰ ਫਿਰ ਉਹਦੇ ਨਾਲ ਫਿਕਰ ਹੋ ਜਾਂਦੀ ਹੈ ਉਹਦੇ ਹਵਾਲੇ ਦੇ ਨਾਲ ਕਿ ਉਹ ਠੀਕ ਹੋਵੇ। ਬਸ ਇੱਕ ਦਿਮਾਗ ਨਾਲ ਚਿਪਕ ਜਾਂਦੀ ਹੈ ਗੱਲ। ਤੇ ਹੋਰ ਕੋਈ ਗੱਲ ਐਸੀ ਨਹੀਂ ਹੁੰਦੀ ਕਿ ਤੁਸੀਂ ਆ ਗਏ ਸਾਡੇ ਵਿਹੜੇ 'ਚ। ਤੇ ਮੈਨੂੰ ਇਸੇ ਚੀਜ਼ ਦੀ ਖੁਸ਼ੀ ਹੈ ਤੇ ਕਿ ਤੁਸੀਂ ਆ ਗਏ ਹੋ ਜੀ। ਤੇ ਅਸੀਂ ਹੁਣ ਕੀ ਕਹਿੰਦੇ ਨੇ ਮੈਂ ਅੱਜ ਆਪਣੇ ਵਲੌਗ ਦਾ ਇਖਤਤਾਮ ਕਰਨੀ ਹੈ। ਗੱਲਾਂ ਤੇ ਬਹੁਤ ਸਾਰੀਆਂ ਨੇ ਸਾਡੇ ਕੋਲ। ਮੈਂ ਸ਼ਬੀਰ ਹੁਸੈਨ ਸਾਹਿਬ ਨਾਲ ਵਾਅਦਾ ਵੀ ਕੀਤਾ ਸੀ ਕਿ ਲਾਹੌਰ ਦੇ ਹਵਾਲੇ ਨਾਲ ਮੈਂ ਇੱਕ ਨਜ਼ਮ ਪੜ੍ਹਾਂਗੀ। ਤੋ ਲੇਕਿਨ ਉਹ ਟਾਈਮ ਹੀ ਨਹੀਂ ਮਿਲ ਰਿਹਾ ਕਿ ਅਸੀਂ ਸ਼ੇਰੋ ਸ਼ਾਇਰੀ ਦੀ ਤਰਫ ਆਈਏ। ਕਿਉਂਕਿ ਸ਼ਾਇਰਾਂ ਦਾ ਵੀ ਇੱਕ ਖਾਸ ਮਿਜ਼ਾਜ ਹੁੰਦਾ ਵੀ ਸ਼ਾਇਰ ਨੂੰ ਕੋਈ ਹਲਕਾ ਨਾ ਲਵੇ ਕਿ ਸ਼ਾਇਰ ਐਵੇਂ ਕੋਈ ਹਲਕੀ ਜੀ ਕੋਈ ਸ਼ੈ ਹੁੰਦੇ। ਸ਼ਾਇਰੀ ਕਰਨ ਵਾਸਤੇ ਵੀ ਬੜਾ ਮੂਡ ਦਰਕਾਰ ਹੁੰਦਾ ਵੇ। ਸ਼ਾਇਰੀ ਕਰਨ ਵਾਸਤੇ ਬੜੇ ਤੁਹਾਨੂੰ ਤਖਯਲਾਤ में जाना पड़ता है। पता नहीं की कुछ इस तरह के ਅਸੀਂ जुमले सुनने ਹੁੰਦੇ ਸਾਂ। ਤੇ ਸ਼ਾਇਰ ਵਿਚਾਰੇ ਜਿਹੜੇ ਨੇ ਉਹ ਬੜੇ ਹਸਾਸ ਵੀ ਹੁੰਦੇ ਨੇ। ਤੇ ਇਸ ਤਰ੍ਹਾਂ ਉਹਨਾਂ ਦੀ ਸ਼ਾਇਰੀ ਫਿਰ ਅਸੀਂ ਪੜ੍ਹਨੇ ਆ। ਸਾਡੇ ਵਾਸਤੇ ਇੰਨੀ ਅੱਛੀ ਅੱਛੀ ਸ਼ਾਇਰੀ ਲਿਖਦੇ ਨੇ ਤੇ ਉਹ ਫਿਰ ਅਸੀਂ ਇਨਸ਼ਾਅੱਲਾ ਪੜ੍ਹਾਂਗੇ। ਕੱਲ੍ਹ ਦਾ ਇਨਸ਼ਾਅੱਲਾ ਮੈਂ ਰੱਖਣੀ ਆ ਕਿ ਅਸੀਂ ਕੱਲ੍ਹ ਇਨਸ਼ਾਅੱਲਾ ਕੋਈ ਅੱਲਾਹ ਪਾਕ ਨੇ ਬਿਹਤਰੀ ਰੱਖੀ ਨਾ ਤੇ ਕੱਲ੍ਹ ਅਸੀਂ ਫਿਰ ਸ਼ਾਇਰੀ ਵੀ ਪੜ੍ਹਾਂਗੇ ਥੋੜ੍ਹਾ ਜਿਹਾ ਬੈਠ ਕੇ ਕਿ ਅਸੀਂ ਉਸ ਲਾਹੌਰ ਦੇ ਹਵਾਲੇ ਨਾਲ ਜਿਹੜੀ ਮੈਂ ਨਜ਼ਮ ਪੜ੍ਹੀ ਸੀ ਨਾ ਮੈਨੂੰ ਬੜਾ ਚੰਗਾ ਲੱਗਿਆ ਸੀ। ਲੇਕਿਨ ਉਹ ਮੇਰਾ ਫ਼ੋਨ ਜਿਹੜਾ ਨਾ ਮੇਰਾ ਪੁਰਾਣਾ ਫ਼ੋਨ ਅੰਦਰ ਪਿਆ ਵੇ। ਮੈਂ ਲੈ ਆਂਦੀ ਤੇ ਸ਼ਾਇਦ ਹੁਣੇ ਹੀ ਮੈਂ ਪੜ੍ਹ ਦਿੰਦੀ। ਲੇਕਿਨ ਐਵੇਂ ਕਿ ਉਹ ਅੰਦਰ ਪਿਆ ਹੁਣ ਉੱਠ ਕੇ ਜਾਵਾਂਗੇ ਕਰਾਂਗੇ ਤੇ ਚਲੋ ਅਸੀਂ ਫਿਰ ਕੱਲ੍ਹ ਤੇ ਰੱਖਨੇ ਆ। ਤੇ ਮੈਂ ਕੱਲ੍ਹ ਇਹ ਸੋਚ ਰਹੀ ਸਾਂ ਕਿ ਜਦੋਂ ਭੈਣ ਦੀ ਪਤਾ ਚੱਲਿਆ ਕਿ ਮੇਰੀ ਭੈਣ ਬਿਮਾਰ, ਇਸ ਤਰ੍ਹਾਂ ਅੱਖਾਂ 'ਚ ਆਂਸੂ ਆਏ ਔਰ ਦੁਆਵਾਂ ਕੀਤੀਆਂ ਔਰ ਮੈਨੂੰ ਰੋਣ ਆਇਆ। ਤੇ ਮੈਂ ਕਹਿ ਕਿ ਅਥਰੂ ਹੰਝੂ ਆਂਸੂ ਇਹ ਅੱਲਾ ਨੇ, ਇਹ ਵੀ ਅੱਲਾ ਪਾਕ ਦਾ ਬਹੁਤ ਵੱਡਾ ਤੋਹਫਾ ਜੀ। ਇਹ ਜਿਹੜੇ ਆਂਸੂ ਨੇ ਨਾ ਇਹਨਾਂ ਨੂੰ ਇਹ ਵੀ ਇੱਕ ਤੋਹਫਾ ਵੇ। ਅਗਰ ਸਾਨੂੰ ਇਹ ਆਂਸੂ ਨਾ ਨਿਕਲਦੇ ਨਾ ਸ਼ਾਇਦ ਸਾਡੇ ਦਿਲ ਫਟ ਜਾਂਦੇ। ਸ਼ਾਇਦ ਉਹ ਅਸੀਂ ਖੁਦ ਹੀ ਫੌਤ ਵੀ ਹੋ ਜਾਂਦੀ। ਯਕੀਨ ਮੰਨੋ ਕਿ ਜਿਹੜਾ ਸਾਡਾ ਹਾਲ ਹੁੰਦਾ ਵੇ। ਲੇਕਿਨ ਆਂਸੂ ਐਸਾ ਅੱਲਾ ਨੇ ਇੱਕ ਰੱਖਿਆ ਵੇ ਕਿ ਖੁਸ਼ੀ ਹੈ ਤਾਂ ਵੀ ਤੁਹਾਡੀ ਅੱਖ ਵਿੱਚੋਂ ਖੁਸ਼ੀ ਨਾਲ ਨਿਕਲ ਆਉਂਦੇ ਨੇ। ਫਿਰ ਤੁਹਾਡੀ ਖੁਸ਼ੀ ਦਾ ਉਹ ਲੈਵਲ ਚੈੱਕ ਹੋ ਜਾਂਦਾ ਕਿ ਕਿੰਨੀ ਤੁਹਾਨੂੰ ਖੁਸ਼ੀ ਹੈ ਕਿ ਤੁਹਾਡੀ ਅੱਖ 'ਚ ਆਂਸੂ ਆ ਗਿਆ। ਕੈਸਾ ਸਿਸਟਮ ਹੈ। ਔਰ ਜੇ ਤੁਹਾਨੂੰ ਦੁੱਖ ਹੈ, ਤੁਹਾਨੂੰ ਕੋਈ ਤਕਲੀਫ ਹੈ, ਫਿਰ ਵੀ ਅੱਖ ਭਿੱਜਦੀ ਹੈ। ਆਟੋਮੈਟਿਕ ਸਿਸਟਮ ਲੱਗਿਆ ਹੋਇਆ ਵੇ। ਤੇ ਤੁਹਾਡਾ ਜਿਹੜਾ ਨਾ ਅੰਦਰ ਦਾ ਕਹਿੰਦੇ ਨੇ ਰੋ ਲੈਣ ਦਿਓ। ਕਿਸੇ ਕੋਈ ਰੋ ਰਿਹਾ ਹੁੰਦਾ ਨਾ ਕਹਿੰਦੇ ਉਹਨੂੰ ਰੋ ਲੈਣ ਦਿਓ ਕਿ ਬਈ ਇਹ ਕੀ ਕਹਿੰਦੇ ਨੇ ਦਿਲ ਦਾ ਗੁਬਾਰ ਘੱਟ ਹੁੰਦਾ ਵੇ। ਤੇ ਉਹ ਆਂਸੂ ਜਿਹੜੇ ਨੇ ਇਹ ਵੀ ਕੁਦਰਤ ਦਾ ਬਹੁਤ ਵੱਡਾ ਤੋਹਫਾ। ਇਹਨਾਂ ਨੂੰ ਹਲਕਾ ਨਾ ਲਈਓ। ਇਸ ਤਰ੍ਹਾਂ ਕੀ ਕਹਿੰਦੇ ਨੇ ਜਦੋਂ ਫਿਰ ਤੁਸੀਂ ਬੇਚਾਰਗੀ ਦੀ ਹੱਦ ਤੱਕ ਪਹੁੰਚ ਜਾਂਦੇ ਹੋ ਫਿਰ ਰੋ ਲੈਂਦੇ ਹੋ। ਤੇ ਜਦੋਂ ਫਿਰ ਇਸ ਕੈਫੀਅਤ 'ਚ ਪਹੁੰਚਦੇ ਹੋ ਫਿਰ ਅੱਲਾ ਨਾਲ ਤੁਹਾਡਾ ਤਾਲੁਕ ਵੀ ਬਾਜ਼ ਦਫਾ ਬਣ ਜਾਂਦਾ ਵੇ। ਤੁਸੀਂ ਅੱਲਾ ਦੇ ਅੱਗੇ ਗਿੜਗਿੜਾ ਕੇ ਤੇ ਫਿਰ ਰੋਂਦੇ ਹੋ ਬੱਚਿਆਂ ਵਾਂਗਰ। ਬੱਚੇ ਬਣ ਜਾਂਦੇ ਹੋ ਕਿ ਅੱਲਾ ਮੀਆਂ ਇਹ ਕਰਦੇ, ਅੱਲਾ ਤਾਲਾ ਇਹ ਕਰਦੇ। ਤੇ ਇਸ ਤਰ੍ਹਾਂ ਫਿਰ ਅੱਲਾ ਪਾਕ ਤੁਹਾਡੇ ਦਿਲ ਦੀਆਂ ਦੁਆਵਾਂ ਵੀ ਕਬੂਲ ਕਰ ਲੈਂਦਾ ਵੇ। ਤੇ ਅਥਰੂ ਨੂੰ ਕਦੀ ਹਲਕਾ ਨਾ ਲਈਓ। ਅਥਰੂ ਬੜੇ ਕੀਮਤੀ ਹੁੰਦੇ ਨੇ। ਮੈਂ ਇੱਕ ਦਫਾ ਉੱਥੇ ਗਈ ਪਾਕਿਸਤਾਨ। ਬਸ ਇੱਕ ਜਿਨ੍ਹਾਂ ਦਿਨਾਂ 'ਚ ਯੂਸਫ ਵਾਲੇ ਜਾ ਰਹੇ ਸਨ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਿਹਾ ਸੀ। ਮੇਰੇ ਕੋਲ ਬਾਰ ਰੋਣਾ ਆ ਰਿਹਾ ਸੀ। ਤੇ ਉਹ ਫਿਰ ਮੈਨੂੰ ਇੱਕ ਮੇਰੇ ਅਜ਼ੀਜ਼ ਨੇ ਉਹਨਾਂ ਨੇ ਦੇਖਿਆ। ਉਹਨੇ ਕਿਹਾ ਤੁਸੀਂ ਕਿਉਂ ਰੋ ਰਹੇ ਹੋ? ਮੈਂ ਕਿਹਾ ਮੈਨੂੰ ਬਸ ਇਹ ਫੀਲਿੰਗਸ ਆ ਰਹੀਆਂ ਨੇ ਮੈਨੂੰ ਹੋ ਰਿਹਾ, ਮੈਨੂੰ ਬਰਦਾਸ਼ਤ ਨਹੀਂ ਹੋ ਰਿਹਾ। ਆਂਸੂ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੇ। ਪਤਾ ਨਹੀਂ ਕੀ ਗੱਲ ਹੈ ਮੈਂ ਅਕਸਰ ਰੋਂਦੀ ਹਾਂ। ਲੋ ਵੀ ਪਾਗਲਾ ਮੰਗਰ
ਰੋਣ ਲੱਗ ਪਵੋ। ਲੇਕਿਨ ਐਵੇਂ ਕਿ ਬਸ ਉਹ ਆ ਜਾਂਦੇ ਨੇ। ਇਹ ਵੀ ਮੈਂ ਤਾਂ ਕਹਿੰਦੀ ਹਾਂ ਵੀ ਬਸ ਕੁਦਰਤ ਦਾ ਬੜਾ ਵੱਡਾ ਜਿਹੜਾ ਨਾ ਅਤੀਆ ਵੇ ਕਿ ਤੁਸੀਂ ਰੱਬ ਦਾ ਦਿੱਤਾ ਹੋਇਆ ਕਿ ਤੁਸੀਂ ਰੋ ਲੈਂਦੇ ਹੋ, ਤੁਸੀਂ ਆਪਣਾ ਦਿਲ ਹਲਕਾ ਕਰ ਲੈਂਦੇ ਹੋ। ਆਪਣਾ ਕੋਈ ਕੁਛ ਨਹੀਂ, ਅੱਖਾਂ ਹੀ ਤੁਰ ਜਾਂਦੀਆਂ ਨੇ, ਕਹਿੰਦੇ ਨੇ ਅੱਖਾਂ ਉੱਖਾਂ ਟੁੱਪ ਜਾਂਦੀਆਂ ਨੇ ਕਿ ਤੁਸੀਂ ਰੋ ਲੈਂਦੇ ਹੋ। ਤੇ ਇਸ ਤਰ੍ਹਾਂ ਮੈਂ ਫਿਰ ਉਹਨਾਂ ਨੂੰ ਦੱਸਿਆ, ਉਹਨਾਂ ਨੇ ਕਿਹਾ ਕਿ ਆਂਸੂ ਹਰ ਕੋਈ ਨਹੀਂ ਬਹਾ ਸਕਦਾ, ਹਰ ਇੱਕ ਦਾ ਬਸ ਨਹੀਂ ਹੈ। ਇਹ ਵੀ ਬੜੀ ਨਰਮ ਦਿਲ ਦੀ ਨਿਸ਼ਾਨੀ ਹੁੰਦੀ ਹੈ, ਹੱਸਾਸ ਦਿਲ ਦੀ ਨਿਸ਼ਾਨੀ ਹੁੰਦੀ ਹੈ ਕਿ ਜੇ ਅੱਖ 'ਚ ਅੱਥਰੂ ਆਵੇ। ਬਾਅਦ ਦਫਾ ਤੁਸੀਂ ਕਿਸੇ ਨੂੰ ਦੇਖਦੇ ਹੋ ਕਿਸੇ ਐਸੀ ਹਾਲਤ 'ਚ ਜਾਂ ਕੁਛ ਤਾਂ ਤੁਹਾਡੀ ਫੌਰਨ ਅੱਖ ਭੇਜ ਜਾਂਦੀ। ਇਹ ਤੁਹਾਡੇ ਅਹਿਸਾਸਾਤ ਹੁੰਦੇ ਨੇ ਅੰਦਰ ਜਿਹੜੇ ਇੱਕਦਮ ਤੁਹਾਨੂੰ ਉਸ 'ਤੇ ਲੈ ਜਾਂਦੇ ਕਿ ਤੁਹਾਡੀ ਅੱਖ ਭੇਜ ਜਾਂਦੀ। ਵਰਨਾ ਅਗਰ ਆਂਸੂ ਨਾ ਹੋਵੇ, ਜੇ ਉਹ ਮੈਂ ਕਹਿੰਦੀ ਇਨਸਾਨ ਫਿਰ ਪੱਥਰ ਹੀ ਬਣ ਜਾਵੇ ਅਗਰ ਆਂਸੂ ਨਾ ਹੋਵੇ। ਆਂਸੂ ਬੜੇ ਨਰਮ ਦਿਲੀ ਜ਼ਾਹਿਰ ਕਰਦੇ ਨੇ, ਔਰ ਆਂਸੂ ਜਿਹੜੇ ਨੇ ਉਹ ਕੀ ਕਹਿੰਦੇ ਨੇ ਤੁਹਾਨੂੰ ਮੋਮ ਦੀ ਤਰ੍ਹਾਂ ਕਰ ਦਿੰਦੇ, ਨਰਮ ਮੋਮ ਵਰਗੇ ਤੁਸੀਂ ਬਣ ਜਾਂਦੇ ਹੋ ਆਂਸੂਆਂ ਦੇ ਨਾਲ। ਹੰਝੂ ਬੜੇ ਕੀਮਤੀ ਹੁੰਦੇ ਨੇ। ਤੇ ਚਲੋ ਬਈ ਅੱਜ ਤੇ ਖਾਸੀ ਗੱਲਾਂ ਕਰ ਲਈਆਂ। ਜਿਹੜੇ ਮੈਂ ਕੱਲ੍ਹ ਦਾ ਜਿਹੜਾ ਐਸਾ ਇਕੱਠਾ ਕਰਕੇ ਰੱਖਿਆ ਸੀ, ਜਲਦੀ ਖੁਲਾਸਾ ਪੇਸ਼ ਕੀਤਾ ਤੁਹਾਨੂੰ, ਕਿਉਂਕਿ ਅੱਜ ਪੜ੍ਹਨ 'ਚ ਹੋ ਸਕਦਾ ਕੁਝ ਗਲਤੀ ਮੈਂ ਕਰ ਗਈ ਹੋਵਾਂ, ਜਲਦੀ ਪੜ੍ਹਿਆ ਵੇ। ਤੇ ਮੈਂ ਕੀ ਕਹਿੰਦੇ ਨੇ ਕੁਛ, ਵਰਨਾ ਮੈਂ ਬੈਠ ਕੇ ਪਹਿਲੇ ਇੱਕ ਦਫਾ ਪੜ੍ਹ ਲੈਂਦੀ ਹੁੰਦੀ ਹਾਂ, ਕੋਸ਼ਿਸ਼ ਕਰਨੀ ਕਿ ਸਾਰਿਆਂ ਦੇ ਕਮੈਂਟ ਪੜ੍ਹ ਲਵਾਂ। ਤੇ ਫਿਰ ਉਹ ਲੇਕਿਨ ਉਹ ਪੜ੍ਹਨ 'ਚ ਹੋ ਸਕਦਾ ਮੇਰੇ ਕੋਲ ਕੋਈ ਲਫ਼ਜ਼ ਇੱਧਰ ਉੱਧਰ ਹੋ ਗਿਆ ਹੋਵੇ। ਤੇ ਮਾफ़ी चाहते हैं, गलती की माफ़ी चाहते हैं। मास्टर साहब भी माफ़ करते होंगे सर। कभी स्कूल का काम नहीं करके जाते सन तो बड़ा डर होंदा सी उस जमाने में कि हाए मिस मारेगी। इन्ना डर होंदा सी ना कि मिस मारेंगी। तो कोई ऐसी वजह हो जाती सी कि नहीं, वैसे तो असीं कर लेने होंदे सा, लेकिन कोई ऐसी वजह होगी नहीं कीता। पर फिर जो उस क्लास तो उस टीचर के आने तो पहले कोशिश होती सी असीं काम कंप्लीट कर लईए, नहीं तो फिर कुट पैनी। उस जमाने फुट्टे पैंदे हुंदे सन कड़े करके ना, तो फुट्टे हत्थां ते पैंदे हुंदे सन, लिआओ भी हत्थ सीधे करो तो टड़क उत्ते फुट्टे पैंदे हुंदे सन। ते बड़ा डर लगदा हुंदा सी। ते किन्ने प्यारे स्कूल के जमाने के दिन सन कि जदों असीं की कहंदे ने टीचरां कोलों भी डरने हुंदे सन। जिवें ही टीचर क्लास च आंदी सी सारे बच्चे उठ के खड़े हो जाते सन, मिस सलाम अलैकुम, ते सारे बच्चे सलाम करते सन टीचर नूं। ते उस तो बाद फिर की कहंदे ने टीचर ने पढ़ाना शुरू कर देना। तो फिर असीं की कहंदे जे कोई कुड़ी विच गल्लां करदी सी तो फिर उहनूं कहा जांदा सी भी खामोश हो जाओ तुसी, नहीं तो उहनूं सज़ा मिल जाती सी कि उहनूं खड़ा कर दिता जांदा सी। ते साडे अजीज़ुल्ला सर हुंदे सन, उन्होंने पढ़ाना सानू। तो वो शुरू सिंधी आई सी ना, सानू बड़ी सिंधी पढ़नी मुश्किल लगती सी। वो बेचारे इधर नुकते उधर नुकते, बे दे थल्ले इन्ने नुकते, ते दे उपर इन्ने नुकते। असीं तो पागल हो जाते सी, या अल्लाह यह किहड़ी ज़बान नाल साडा वास्ता पै चलिया कि इन्ने नुकते पागल हो जाते सन बेचारे। सानू पढ़ा के समझा के बड़ा मुश्किल लगता सी सिंधी पढ़ना। तो इस तरह फिर एक साडे सर हुंदे सन हाशिम सर, जिहड़े सानू सर हाशिम मैथ पढ़ाते होंगे सन। सर हाशिम की एक खास आदत सी कि वो जी कुड़ी गल्लां करदी हुंदी सी, उहनूं चौक तोड़ के ना फिर वो ऐसा करके मारने होंगे सी, वो टॉक करके आके बजदा सी, पता चल जाता सी कुड़ी नूं कि सर ने मैनूं पढ़ लिया वे गल्लां करदे होए। वो सज़ा नहीं देंदे हुंदे सर, बस चौक का टुकड़ा इस तरह मारते होंगे सन कि बई बाज आ जाओ तुसी अपनी हरकतां तो ना, थोड़ा जिहा ठीक हो जाओ तुसी। पर उन्होंने कभी किसी कुड़ी नूं इस तरह सज़ा नहीं देती सी। बहुत अच्छे साडे सर सन। तो इस तरह सारे टीचर मिस किश्वर सानू उर्दू पढ़ाते होंगे सन, कोई टीचर सानू कुछ पढ़ाते सन, कोई साडी ड्राइंग की टीचर सी। सारिया चीज़ां अज फिर याद आ गई। तुसी एक चीज़ का जिक्र करके तो देखो, दिमाग से जी अल्लाह पाक ने फैक्ट्रियां लाइया ने ना, इस तरह फिर वो गल्लां उबल के बाहर आ जांदियां ने, पता नहीं कित्थों आ जांदियां ने मिंटां सार। मैं जदों बैठी हाँ मैनूं नहीं अंदाज़ा सी कि मैं अपने किसी टीचर को याद करांगी या मैं कोई स्कूल के जमाने की गल करांगी, लेकिन वो गल्लां चों गल्लां निकलदियां ने। फिर तुसीं उन्हां ज़मानिਆਂ 'ਚ पहुँच जाते हो। तो वो ज़माने जिहड़े नायाब हो गए, वो ज़माने जिहड़े हुण मुड़ के कदी आने नहीं ने, वो ज़माने जिन्हां ज़मानिਆਂ वर्गा कोई ज़माना हो ही नहीं सकदा। भावें अगे किन्ने चंगे ज़माने आ जाण, भी साडा ज़माना बल्ले बल्ले सी, बहुत चंगा ज़माना सी। सुथरे लोग, सच्चे लोग, मुखलिस लोग उस ज़माने दे खास एक अल्लाह पाक का तोहफा सी कि वो मुहब्बतां करन वाले जिहड़े ज़माने सन, जिन्हां ज़मानिਆਂ 'ਚ असीं जिंदा रहे हैं ना, वो बड़े खास ज़माने सन। उस हवाले दे नाल कि मुहब्बत जिथे आम सी, जिथे कि कहंदे ने हर चीज़ जिहड़ी है ना तुहानूं खालिस मिलदी सी।
ਖਾਣ ਪੀਣ ਦੀ ਵੀ ਤੇ ਚੀਜ਼ਾਂ ਤਾਂ ਖਾਲਿਸ ਮਿਲਦੀਆਂ ਹੀ ਮਿਲਦੀਆਂ ਸਨ, ਮੁਹੱਬਤ ਵੀ ਬੜੀ ਖਾਲਿਸ ਮਿਲਦੀ ਹੁੰਦੀ ਸੀ। ਉਹ ਸਿਰਫ ਮਾਂ-ਬਾਪ ਦੀ ਮੁਹੱਬਤ ਨਹੀਂ ਹੁੰਦੀ ਸੀ, ਉਹ ਤੁਹਾਡੇ ਰਿਸ਼ਤੇਦਾਰਾਂ ਦੀ ਵੀ, ਤੁਹਾਡੇ ਮੁਹੱਲੇਦਾਰਾਂ ਦੀ ਵੀ, ਤੁਹਾਡੇ ਦੋਸਤਾਂ ਦੀ ਵੀ, ਹਰ ਕਿਸਮ ਤੋਂ ਖਾਲਿਸ ਹੀ ਖਾਲਿਸ ਮੁਹੱਬਤਾਂ ਮਿਲਦੀਆਂ ਸਨ। ਤੇ ਚਲੋ ਜੀ, ਫਿਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਆਪਣੇ ਇਹਨਾਂ ਟੀਚਰਾਂ ਦਾ ਵੀ ਤਾਂ ਡਰ ਹੈ ਮੈਨੂੰ, ਹੁਣ ਮੈਂ ਕੀ ਕਰਾਂ, ਜਿਹੜੇ YouTube ਦੇ ਟੀਚਰ ਮੇਰੇ ਬਣ ਗਏ ਨੇ ਸ਼ਮੀਰ ਹੁਸੈਨ ਸਾਹਿਬ, ਉਹ ਕਹਿੰਦੇ ਨੇ ਤੁਸੀਂ ਬੜੇ ਲੰਮੀਆਂ ਲੰਮੀਆਂ, ਤੇ ਨਾਲ ਸਹੂਲਤ ਵੀ ਕਹਿੰਦੇ ਬਾਜੀ ਬੜੀਆਂ ਲੰਮੀਆਂ ਲੰਮੀਆਂ ਗੱਲਾਂ ਕਰਨ ਲੱਗ ਜਾਂਦੇ ਨੇ, ਤੇ ਬਾਜੀ ਤੇ ਬਈ ਧੂੜਾ ਹੀ ਪੱਟ ਦਿੰਦੇ ਨੇ। ਤੇ ਚਲੋ ਵੀ ਹੁਣ ਠੀਕ ਹੈ, ਅਸੀਂ ਕੀ ਕਹਿੰਦੇ ਨੇ, ਹੁਣ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਤੇ ਉਹ ਕੱਲ੍ਹ ਫਿਰ ਇਨਸ਼ਾਅੱਲਾ ਅਸੀਂ ਸ਼ੇਰ ਓ ਸ਼ਾਇਰੀ ਦੇ ਨਾਲ ਜਾਵਾਂਗੇ। ਅੱਜ ਅਸੀਂ ਬਹੁਤ ਜਾਣਾ ਹੈ, ਹੋ ਸਕਦਾ ਵੀ ਕੁਛ ਟੁਕੜਾ ਬਣਾ ਲਵਾਂ ਤੇ ਤੁਹਾਡੇ ਨਾਲ ਸ਼ੇਅਰ ਕਰ ਦੇਵਾਂ ਕਿ ਕੀ ਲੈਂਦੇ ਆ ਤੇ ਕੀ ਕਰਨੇ ਆ, ਤੇ ਕੀ ਕਹਿੰਦੇ ਨੇ ਉਸ ਹਵਾਲੇ ਦੇ ਨਾਲ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੀ। ਅੱਜ ਦੀ ਕੜੀ ਡੋਲੀ ਰੱਖ ਮੇਰੀ ਮਾਂ, ਰੋਵਾਂ ਬਾਬੁਲ ਦੀ ਫੜ ਕੇ ਚੋਲੀ ਨੀ ਮਾਂ, ਨਾ ਮੈਂ ਲੜੀਆਂ ਤੇ ਨਾ ਮੈਂ ਬੋਲੀ ਨੀ ਮਾਂ, ਅੱਜ ਰੱਖ ਲੈ ਮੇਰੀ ਡੋਲੀ ਨੀ ਮਾਂ। ਮੇਰੀ ਡੋਲੀ ਨੂੰ ਲੱਗੜੇ ਹੀਰੇ ਨੀ ਮਾਂ, ਮੈਨੂੰ ਵਿਦਿਆ ਕਰਨ ਮੇਰੇ ਵੀਰੇ ਨੀ ਮਾਂ, ਇਹਨਾਂ ਵੀਰਿਆਂ ਤੋਂ ਜਿੰਦ ਰੋਲੀ ਨੀ ਮਾਂ, ਅੱਜ ਰੱਖ ਲੈ ਮੇਰੀ ਡੋਲੀ ਨੀ ਮਾਂ, ਨਾ ਮੈਂ ਲੜੀਆਂ ਤੇ ਨਾ ਮੈਂ ਬੋਲੀ ਨੀ ਮਾਂ, ਅੱਜ ਰੱਖ ਲੈ ਮੇਰੀ ਡੋਲੀ ਨੀ ਮਾਂ। ਮੇਰੀ ਡੋਲੀ ਦੇ ਕੋਲ ਆਇਆ ਲਾੜਾ ਨੀ ਮਾਂ, ਮੇਰਾ ਲੂਲੂ ਕੰਬਿਆ ਸਾਰਾ ਨੀ ਮਾਂ। ਮੇਰੀ ਡੋਲੀ ਦੇ ਕੋਲ ਆਇਆ ਲਾੜਾ ਨੀ ਮਾਂ, ਮੇਰਾ ਲੂਲੂ ਕੰਬਿਆ ਸਾਰਾ ਨੀ ਮਾਂ, ਇਹਨਾਂ ਸਹੁਰਿਆਂ ਤੋਂ ਜਿੰਦ ਰੋਲੀ ਨੀ ਮਾਂ, ਅੱਜ ਰੱਖ ਲੈ ਮੇਰੀ ਡੋਲੀ ਨੀ ਮਾਂ, ਨਾ ਮੈਂ ਲੜੀਆਂ ਤੇ ਨਾ ਮੈਂ ਬੋਲੀ ਨੀ ਮਾਂ, ਅੱਜ ਰੱਖ ਲੈ ਮੇਰੀ ਡੋਲੀ ਨੀ ਮਾਂ। ਤੇ ਜਦੋਂ ਇਹ ਗਾਣਾ ਗਾਇਆ ਜਾਂਦਾ ਸੀ ਸ਼ਾਦੀ ਵਿਆਹ ਤੇ ਕੁੜੀ ਵਾਲੇ ਘਰ ਵਿੱਚ, ਤੇ ਸਾਰੀਆਂ ਅੱਖਾਂ ਭਿੱਜਦੀਆਂ ਸਨ, ਤੇ ਸਾਰੇ ਲੋਕ ਉਦਾਸ ਹੋ ਜਾਂਦੇ ਸਨ ਕਿ ਅੱਜ ਦੀ ਘੜੀ ਡੋਲੀ ਰੱਖ ਮੇਰੀ ਮਾਂ, ਰੋਵਾਂ ਬਾਬੁਲ ਦੀ ਫੜ ਕੇ ਚੋਲੀ ਨੀ ਮਾਂ। ਤੇ ਉਹ ਕੁੜੀ ਵਾਲੇ ਤਾਂ ਰੋ ਰਹੇ ਹੁੰਦੇ ਨੇ, ਤੇ ਮੁੰਡੇ ਵਾਲੇ ਬਈ ਉਹ ਬੜੇ ਖੁਸ਼ ਹੁੰਦੇ ਨੇ ਕਿ ਸਾਡੇ ਘਰ ਖੁਸ਼ੀਆਂ ਆ ਰਹੀਆਂ ਨੇ, ਉਹਨਾਂ ਦਾ ਰੰਗ ਹੀ ਅਲੱਗ ਹੁੰਦਾ ਹੈ। ਇੱਧਰ ਮਾਂ ਪਿਓ ਰੋ ਰਹੇ ਹੁੰਦੇ ਨੇ, ਉੱਧਰ ਲੋਕ ਖੁਸ਼ ਹੋ ਰਹੇ ਹੁੰਦੇ ਨੇ, ਮੁੰਡੇ ਵਾਲੇ ਬੜੇ कि भाई साढ़े घर कुड़ी आनी, आज नहीं तो कल इस घर में चांद से भाभी आएगी, आज नहीं तो कल इस घर में चांद से भाभी आएगी, देख के भैया की सूरत वो बादल में शर्माएगी। नहीं, हाँ गलत कह गई। आज नहीं तो कल इस घर में चांद से भाभी आएगी, देख के भैया की सूरत वो घूंघट में शर्माएगी, आज नहीं तो आज नहीं तो कल इस घर में चांद सी भाभी आएगी। ते लो बई वो फिर चंद जी भाभी ने इंतजार में होंदे ने, इधर मापे धीआं कह रही होंदियां ने कि साडी डोली रख लवो। यही जिंदगी का जिहड़ा ना कहानी है, कहीं खुशी कहीं गम। तो बहरहाल जो भी शादियां होण दुआ
ਅੱਲਾ ਰੱਬੁਲ ਇੱਜ਼ਤ ਤੋਂ ਇਹ ਵੇ ਕਿ ਜੋ ਨਵਾਂ ਜੋੜਾ ਬਣੇ, ਜੋ ਨਵੇਂ ਖਾਨਦਾਨ ਆਪਸ 'ਚ ਤਾਲੁਕ ਬਣਾਉਣ, ਜੋ ਕੀ ਕਹਿੰਦੇ ਨੇ ਇੱਕ ਫੈਮਲੀਆਂ ਫਿਰ ਆਪਸ 'ਚ ਜੋੜਦੀਆਂ ਨੇ, ਨਵਾਂ ਤਾਲੁਕ ਬਣਦਾ ਵੇ, ਇੱਕ ਜੋੜਾ ਨਿਕਾਹ ਦੇ ਬੰਧਨ 'ਚ ਬਣਦਾ ਵੇ। ਅੱਲਾ ਪਾਕ ਉਹਨਾਂ ਨੂੰ ਇਹ ਕਹਿੰਦੇ ਨੇ ਆਪਸ 'ਚ ਜਿਹੜਾ ਨਾ ਇੱਕ ਦੂਸਰੇ ਨੂੰ ਸਮਝਣ ਦੀ ਔਰ ਇੱਕ ਦੂਸਰੇ ਦੇ ਨਾਲ ਅੱਛੇ ਤਰੀਕੇ ਨਾਲ ਚੱਲਣ ਦੀ ਤੌਫੀਕ ਦੇਵੇ, ਕਿ ਉਹਨਾਂ ਨੂੰ ਇੰਨੀ ਸਮਝ ਅਤਾ ਕਰ ਦੇਵੇ। ਇਹ ਰਿਸ਼ਤਾ ਐਸਾ ਹੁੰਦਾ ਵੇ ਕਿ ਇਹਨੂੰ ਜ਼ਿੰਦਗੀ ਭਰ ਦਾ ਰਿਸ਼ਤਾ ਹੁੰਦਾ ਵੇ, ਇਹਨੂੰ ਨਾਲ ਲੈ ਕੇ ਚੱਲਣਾ ਹੁੰਦਾ ਵੇ। ਫਿਰ ਉਹਨੂੰ ਐਸਾ ਠੁੱਡੇ ਛੁੱਡੇ ਨਾ ਮਾਰੋ ਬਈ, ਇਹਨੂੰ ਨਾਲ ਲੈ ਕੇ ਚੱਲੋ। ਨਾ ਔਰਤਾਂ ਆਪਣੇ ਪਿਸਤੌਲਾਂ ਦੇ ਰੁੱਖ ਬੰਦਿਆਂ ਵੱਲ ਕਰਨ ਬਹੁਤ ਜ਼ਿਆਦਾ, ਕਿ ਬਈ ਉਹ ਬੰਦਾ ਵਿਚਾਰਾ ਸ਼ਰੀਰ ਡਸ 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 ਸਾਰਾ ਦਿਨ ਫਾਇਰਿੰਗ ਕਰਦੀਆਂ ਰਹਿਣ, ਤੇ ਉਹ ਵਿਚਾਰਾ ਥਾਂ 'ਤੇ ਹਲਾਕ ਹੁੰਦਾ ਰਹੇ ਗੋਲੀਆਂ ਖਾ ਕੇ। ਤੇ ਨਾ ਬੰਦਾ ਇੰਨੇ ਠੁੱਡੇ ਮਾਰੇ ਔਰਤ ਨੂੰ ਕਿ ਔਰਤ ਵਿਚਾਰੀ ਉਹ ਠੁੱਡੇ ਖਾ ਖਾ ਕੇ ਉਹਦੇ ਨਾਲ ਤੇ ਰਵੇ, ਪਰ ਇਹ ਨਾ ਉਹਦੇ ਨਾਲ ਕਦੀ ਜ਼ਹਿਨੀ ਤੌਰ 'ਤੇ ਨਾਲ ਨਾ ਜੋੜ ਸਕੇ, ਤੇ ਜਾਂ ਫਿਰ ਉਹਨੂੰ ਕਹਿ ਦੇਵੇ ਟਾਟਾ ਬਾਏ ਬਾਏ। ਐਸਾ ਨਾ ਹੋਵੇ, ਇੱਕ ਦੂਸਰੇ ਨੂੰ ਨਾਲ ਲੈ ਕੇ ਚਲੋ, ਇਹੀ ਜ਼ਿੰਦਗੀ ਦਾ ਹੁਸਨ ਹੈ। ਤੇ ਚਲੋ ਵੀ ਗੱਲ ਤੇ ਮੇਰੀ ਬਹੁਤ ਲੰਬੀ ਹੋ ਜਾਂਦੀ ਹੈ, ਫਿਰ ਮਿਲਦੇ ਹਾਂ ਅਸੀਂ ਇਨਸ਼ਾਅੱਲਾ। ਅੱਲਾ ਹਾਫਿਜ਼ ਤੇ ਰੱਬ ਰੱਖਾ।